ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ, ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 15 ਤਰੀਕ ਆ ਤੇ ਦਿਨ ਮੰਗਲਵਾਰ, ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਗਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ ਯੂਬਾ ਸਿਟੀ, परमजीत सिंह दियोल फ्रेजनो, लखबीर सिंह समरा टैक्सस, कमलजीत सिंह मक्खन दौलतपुरिया स्टॉकटन, ओंकार सिंह फ्रेजनो, मेजर सिंह सिद्धू, विंदर सिंह धालीवाल, हरदयाल सिंह, इंद्रजीत कौर धालीवाल, जस्सी गिल, गुरनाम सिंह, दर्शन सिंह, चरणजीत सिंह बेकरसफील्ड, हरजीत सिंह लैथरॉप, करनैल सिंह रंधावा सैक्रामेंटो, एंटीलोप ट्रक स्टॉप बर्न्स वायोमिंग, टेटकियाना इमीग्रेशन ला फर्म, इमीग्रेशन का होवे किसी भी तरीके का काम, कॉल अटर्नी जे टेटकियाना 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਯੂਕਰੇਨ ਤੇ ਰਸ਼ੀਆ ਦਾ ਜੋ ਜੰਗ ਚੱਲ ਰਿਹਾ ਉਹਦੇ ਬਾਰੇ ਦੱਸਦੇ ਜਾਈਏ ਤੇ ਮੌਤਾਂ ਦੀਆਂ ਖਬਰਾਂ ਹੋਰ ਆਈਆਂ ਹੈਗੀਆਂ, ਕਿਉਂਕਿ ਕੀਵ ਸ਼ਹਿਰ ਦੇ ਵਿੱਚ ਰਸ਼ੀਆ ਦੀਆਂ ਫੌਜਾਂ ਨੇ ਬੰਬਾਰਡਮੈਂਟ ਕੀਤੀ ਆ ਤੇ ਉੱਥੇ ਬਿਲਡਿੰਗਸ ਨੂੰ ਬਹੁਤ ਨੁਕਸਾਨ ਹੋਇਆ। ਕਈ ਲੋਕ ਬਿਲਡਿੰਗਸ ਦੇ ਵਿੱਚ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ। ਬਹੁਤ ਹੀ ਜ਼ਿਆਦਾ ਡਿਸਟਰਕਸ਼ਨ, ਨੁਕਸਾਨ, ਤਬਾਹੀ ਯੂਕਰੇਨ ਦੇ ਵਿੱਚ ਦੇਖ ਸਕਦੇ ਹੈਗੇ ਆ। 2500 ਦੇ ਕਰੀਬ ਮੈਰੀਉਪੋਲ ਟਾਊਨ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਅੱਜ ਪ੍ਰਾਈਮ ਮਿਨਿਸਟਰ ਪੋਲੈਂਡ, ਸਲੋਵੇਨੀਆ ਤੇ ਚੈਕ ਰਿਪਬਲਿਕ ਦੇ ਅੱਜ ਕੀਵ ਨੂੰ ਜਾ ਰਹੇ ਹੈਗੇ ਆ। ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਮਿਲਣਗੇ। ਸੋ ਈਵਨ ਦੋ ਇੰਨੀ ਜ਼ਿਆਦਾ ਉੱਥੇ ਗੋਲਾਬਾਰੀ ਚੱਲ ਰਹੀ ਆ, ਪਰ ਪ੍ਰਾਈਮ ਮਿਨਿਸਟਰ ਪੋਲੈਂਡ, ਸਲੋਵਾਕੀਆ ਤੇ ਚੈਕ ਰਿਪਬਲਿਕ ਨੇ ਜਿਹੜੇ ਪ੍ਰੈਜ਼ੀਡੈਂਟਸ ਆ, ਉਹਨਾਂ ਨੇ ਇਹ ਕਿਹਾ ਵੀ ਉਹ ਟ੍ਰੇਨ ਦੇ ਰਾਹੀਂ ਕੀਵ ਨੂੰ ਸ਼ਹਿਰ ਨੂੰ ਜਾਣਗੇ, ਜਿੱਥੇ ਕਿ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਤੇ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਡੈਨਿਸ ਸ਼ੈਮਿਆਲ ਹੈਗੇ ਆ, ਉਹਨਾਂ ਨੂੰ ਮਿਲਣਗੇ। ਸੋ 9 ਵਜੇ ਦੇ ਕਰੀਬ ਉਹਨਾਂ ਦੀ ਟ੍ਰੇਨ ਚੱਲੇਗੀ। ਸੋ ਹੁਣ ਦੇਖਦੇ ਆ ਵੀ ਰਸ਼ੀਆ ਵਾਲੇ ਉਸ ਟਾਈਮ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਸ਼ੈਲਿੰਗ ਕਰਦੇ ਆ ਕਿ ਨਹੀਂ, ਪਰ ਇਹ ਤਿੰਨ ਮੁਲਕਾਂ ਦੇ ਜਿਹੜੇ ਲੀਡਰ ਆ, ਇਹਨਾਂ ਨੇ ਬਹਾਦਰੀ ਦਿਖਾਈ ਆ ਵੀ ਜਿੱਥੇ ਜੰਗ ਲੱਗੀ ਹੋਈ ਹੈਗੀ ਆ ਤੇ ਰਸ਼ੀਆ ਨੇ ਅਟੈਕ ਕੀਤਾ ਇੱਕ ਮੁਲਕ ਦੇ ਉੱਤੇ ਤੇ ਉਸ ਮੁਲਕ ਦੇ ਪ੍ਰੈਜ਼ੀਡੈਂਟ ਨੂੰ ਉਹ ਇੰਨੀ ਹੀ ਗੰਭੀਰ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਬਿਲਕੁਲ ਜੀ। ਸੋ ਇਹਨਾਂ ਤਿੰਨਾਂ ਹੀ ਮੁਲਕਾਂ ਦੇ, ਪੋਲੈਂਡ, ਸਲੋਵੀਨੀਆ ਤੇ ਚੈਕ ਰਿਪਬਲਿਕ ਆ, ਉਹਨਾਂ ਨੇ ਕਿਹਾ ਆ ਵੀ ਸਾਡੇ ਜਿਹੜੇ ਲੀਡਰਸ ਆ, ਪ੍ਰਧਾਨ ਮੰਤਰੀ ਉੱਥੋਂ ਦੇ, ਉਹ ਜਾ ਰਹੇ ਹੈਗੇ ਆ। ਉਧਰ ਜਿਹੜਾ ਡਨਿਪਰੋ ਏਅਰਪੋਰਟ ਹੈਗਾ ਆ, ਉਸ ਦੇ ਉੱਤੇ ਰੂਸੀ ਮਿਜ਼ਾਈਲ ਸਟਰਾਈਕ ਕੀਤੀ ਗਈ ਹੈਗੀ ਆ। ਉਹਦੇ ਉੱਤੇ ਵੱਜੀਆਂ, ਕਹਿੰਦੇ 2 ਮਿਜ਼ਾਈਲਾਂ ਰਾਤ ਨੂੰ ਯੂਕਰੇਨ ਦੇ ਵਿੱਚ ਜਿਹੜਾ ਡਨਿਪਰੋ ਏਅਰਪੋਰਟ ਹੈਗਾ, ਯੂਕਰੇਨ ਦੇ ਈਸਟ ਵਾਲੇ ਪਾਸੇ, ਉੱਥੇ ਇਹ ਹਮਲਾ ਹੋਇਆ ਆ। ਮੈਰੀਪੋਲ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਮੁਤਾਬਕ 3.5 ਲੱਖ ਲੋਕ ਫਸੇ ਪਏ ਨੇ। ਜਿਹੜਾ ਕੋਰੀਡੋਰ ਇਹਨਾਂ ਨੇ ਬਣਾਇਆ ਸੀਗਾ ਵੀ ਇੱਥੋਂ ਕਹਿ ਲਓ ਵੀ ਸੇਫਟੀ ਦੇ ਨਾਲ ਲੰਘ ਸਕਣ, ਉਸ ਦੇ ਵਿੱਚ ਨਿਕਲਣ ਦੀ ਕਾਫੀ ਮੁਸ਼ਕਿਲ ਆ ਚੁੱਕੀ ਆ। 5,40,000 ਦੀ ਆਬਾਦੀ ਵਾਲਾ ਇਹ ਇਲਾਕਾ ਆ। ਹੁਣ ਤੱਕ 1.5 ਲੱਖ ਲੋਕ ਉੱਥੋਂ ਕੱਢ ਲਏ ਗਏ ਨੇ ਤੇ ਅਜੇ ਵੀ 3.5 ਲੱਖ ਲੋਕ ਮੈਰੀਪੋਲ ਇਲਾਕਾ ਆ ਉਹਦੇ ਵਿੱਚ ਫਸੇ ਪਏ ਹੈਗੇ ਨੇ। ਸੋ ਸਥਿਤੀ ਕਾਫੀ ਜ਼ਿਆਦਾ ਗੰਭੀਰ ਬਣੀ ਪਈ ਆ। ਰਸ਼ੀਆ ਨੇ ਜਵਾਬੀ ਕਾਰਵਾਈ ਕਰਦੇ ਹੋਏ ਸੈਂਕਸ਼ਨਸ ਜਿਹੜੀਆਂ ਆ ਉਹ ਲਾ ਦਿੱਤੀਆਂ ਆ। ਉਹਨਾਂ ਨੇ US ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਦੇ ਮੁੰਡੇ ਦੇ ਉੱਤੇ
ਤੇ ਬਹੁਤ ਸਾਰੇ ਅਧਿਕਾਰੀ ਤੇ ਨਾਲ ਐਸੋਸੀਏਟਿਡ ਇੰਡੀਵਿਜੂਅਲਸ ਆ ਉਹਨਾਂ ਉੱਤੇ ਲਾਈਆਂ ਆ। ਹੁਣ ਦੇਖੋ ਸਾਡੇ ਇੱਥੇ ਰਾਸ਼ਟਰਪਤੀ ਕਹਿੰਦੇ ਸੀਗੇ ਵੀ ਜੇ ਰੂਸ ਇਹ ਯੁੱਧ ਦੇ ਵਿੱਚ ਪਿੱਛੇ ਨਹੀਂ ਹਟਿਆ ਤਾਂ ਪੁਤਿਨ ਦੇ ਉੱਤੇ ਸਿੱਧੀਆਂ ਜਿਹੜੀਆਂ ਆ ਉਹ ਪਾਬੰਦੀਆਂ ਲਾਈਆਂ ਜਾ ਸਕਦੀਆਂ ਆ। ਉਹ ਤਾਂ ਉਸ ਦਾ ਡਰਾਵਾ ਧਮਕੀ ਦਿੰਦੇ ਰਹੇ, ਉਧਰ ਰੂਸ ਨੇ ਜਿਹੜੀਆਂ ਆ ਉਹ ਸੈਂਕਸ਼ਨਸ ਲਾ ਕੇ ਉਹ ਮਾਰੀਆਂ ਆ। US president, Secretary of State, Defense Secretary, Chairman of Joint Chief of Staff, National Security Advisor, CIA Director, White House Press Secretary, ਜਿਹੜੇ ਬਾਈਡਨ ਹੋਣ ਦਾ Deputy National Advisor, US Agency for International Development, ਰਾਸ਼ਟਰਪਤੀ ਦਾ ਸਨ ਜਿਹੜਾ ਹੰਟਰ ਆ, former Secretary of State Hillary Clinton, Deputy Treasury Secretary ਵੈਲੀ ਐਡੀਏਮੀਓ ਤੇ ਰੀਟੋ ਜੇ ਲੂਇਸ, ਇਹਨਾਂ ਸਾਰਿਆਂ ਦੇ ਉੱਤੇ ਦੇਖੋ ਰੂਸ ਨੇ ਪਾਬੰਦੀਆਂ ਜਿਹੜੀਆਂ ਲਾ ਦਿੱਤੀਆਂ ਹੈਗੀਆਂ ਆ। ਸੋ ਕਹਿੰਦੇ ਵੀ ਰਸ਼ੀਅਨ ਗਵਰਨਮੈਂਟ ਤੇ ਕਹਿੰਦੇ ਵੀ ਉਹਨਾਂ ਦੀ ਬੈਂਕਿੰਗ ਤੇ ਹੋਰ ਜਿੰਨੇ ਵੀ ਇੰਸਟੀਟਿਊਸ਼ਨਸ ਹੈਗੇ ਆ ਸਰਕਾਰੀ, ਉਹ ਇਕੱਠੇ ਇਹਨਾਂ ਸੈਂਕਸ਼ਨਸ ਦੇ ਉੱਤੇ ਜਿਹੜਾ ਆ ਕੰਮ ਕਰ ਰਹੇ ਹੈਗੇ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਇੱਕ ਵੱਡਾ ਕਦਮ ਕਹਿ ਸਕਦੇ ਆ ਵੀ ਰੂਸ ਨੇ ਜਿਹੜਾ ਉਹ ਚੁੱਕਿਆ ਹੈਗਾ ਆ। ਯੂਰਪੀਅਨ ਯੂਨੀਅਨ ਨੇ ਹੋਰ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਾ ਦਿੱਤੀਆਂ। ਯੂਰਪੀਅਨ ਫਾਈਨੈਂਸ ਮਿਨਿਸਟਰਸ ਨੇ ਚੌਥਾ ਪੈਕੇਜ ਸੈਂਕਸ਼ਨਸ ਦਾ ਜਿਹੜਾ ਕਿ 600 ਤੋਂ ਵੱਧ ਰਸ਼ੀਅਨ ਨੈਸ਼ਨਲਸ ਨੂੰ ਅਫੈਕਟ ਕਰੇਗਾ, ਉਹਨਾਂ ਦੇ ਉੱਤੇ ਇਹ ਲਾਈਆਂ ਗਈਆਂ ਹੈਗੀਆਂ। ਫ੍ਰੈਂਚ ਫਾਈਨੈਂਸ ਮਿਨਿਸਟਰ ਬਰੂਨੋ ਲੀਮੇਰੀ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਹਿਸਟੋਰੀਕਲ ਡਿਸੀਜਨ ਹੈਗਾ ਆ। ਸੋ ਜੇ ਰਸ਼ੀਆ ਵਾਲੀ ਥਾਂ ਦੇ ਤਾਂ ਇੱਧਰ ਵੀ ਪੂਰਾ ਜ਼ੋਰ ਲੱਗਾ ਹੈ। ਕੀਵ ਦੇ ਵਿੱਚ 2 ਜਣਿਆਂ ਦੀ ਹੋਰ ਮੌਤ ਦੀ ਖਬਰ ਆਈ ਆ। ਬਹੁਤ ਹੀ ਜ਼ਿਆਦਾ ਜਿਹੜੀ ਤਬਾਹੀ ਆ ਉੱਥੇ ਮਚਾਈ ਹੋਈ ਹੈਗੀ ਆ। ਰੈਜ਼ੀਡੈਂਸ਼ੀਅਲ ਬਿਲਡਿੰਗਸ ਜਿਹੜੀਆਂ 2 ਉਹਨਾਂ ਨੂੰ ਸ਼ੈਲਿੰਗ ਹੋਈ ਆ ਤੇ ਉਹ ਸੜ ਕੇ ਸਵਾਹ ਹੋ ਗਈਆਂ ਆ। ਜਾਪਾਨ ਨੇ 17 ਹੋਰ ਰਸ਼ੀਅਨਸ ਦੇ ਉੱਤੇ ਸੈਂਕਸ਼ਨਸ ਲਾਈਆਂ ਆ। ਸੋ ਜੇ ਅਲਟੀਮੇਟਲੀ ਸਾਰਾ ਕੁਝ ਦੇਖਦੇ ਜਾਈਏ, ਰਸ਼ੀਆ ਹੁਣ ਇਕਨੋਮਿਕ ਪੁਆਇੰਟ ਆਫ ਵਿਊ ਦੇ ਨਾਲ ਇਕਨੋਮੀ ਵੱਲੋਂ ਬਹੁਤ ਰਸ਼ੀਆ ਦਾ ਬੁਰਾ ਹਾਲ ਆ। ਬਹੁਤ ਸਾਰੇ ਲੋਕ ਕਹਿੰਦੇ ਵੀ ਰਸ਼ੀਆ ਸੁਪਰ ਪਾਵਰ ਬਣਦਾ ਜਾ ਰਿਹਾ, ਪਰ ਰਸ਼ੀਆ ਦੀ ਜੋ ਸਿਚੁਏਸ਼ਨ ਚੱਲ ਰਹੀ ਆ ਬਹੁਤ ਹੀ ਬੁਰਾ ਹਾਲ ਆ। ਇਕਨੋਮਿਕ ਤੇ ਮਿਲਟਰੀ ਹੈਲਪ ਲਈ ਉਹ ਚਾਈਨਾ ਨੂੰ ਮਿਹਨਤ ਕੀਤੀ ਉਹਨਾਂ ਨੇ, ਪਰ ਚਾਈਨਾ ਵਾਲੇ ਵੀ ਵਿੱਚ ਵਿਚਾਲੇ ਫਸੇ ਹੋਏ ਆ। ਸੋ ਓਪਨਲੀ ਉਹ ਨਹੀਂ ਕਰਨਾ ਚਾਹੁੰਦੇ ਹੈਲਪ। ਉਹਨਾਂ ਨੂੰ ਪਤਾ ਵੀ ਜੇ ਚਾਈਨਾ ਤੇ ਸੈਂਕਸ਼ਨ ਲੱਗ ਗਈਆਂ ਤੇ ਚਾਈਨਾ ਦਾ ਵੀ ਬੁਰਾ ਹਾਲ ਹੋਊਗਾ। ਤੇ ਰਸ਼ੀਆ ਵਾਲੇ ਇਹ ਥ੍ਰੈਟ ਕਰ ਰਹੇ ਵੀ ਜਿਹੜਾ ਉਹਨਾਂ ਨੇ ਕਰਜ਼ਾ ਦੇਣਾ ਆ ਉਹ ਬਾਹਰਲੇ ਜਿਹੜੇ ਕ੍ਰੈਡੀਟਰਸ ਹੈਗੇ ਉਹਨਾਂ ਨੂੰ $117 ਮਿਲੀਅਨ ਦੇ ਕਰੀਬ ਉਹ ਰੂਬਲਸ ਦੇ ਵਿੱਚ ਦੇਣਗੇ, ਕਿਉਂਕਿ ਹੁਣ ਰੂਬਲ ਨੂੰ ਤਾਂ ਕੋਈ ਪੁੱਛਦਾ ਨਹੀਂ, ਉਹ ਤਾਂ ਉਹਨਾਂ ਦਾ ਮਿੱਟੀ ਬਣਦਾ ਜਾ ਰਿਹਾ ਹੈਗਾ ਆ। ਸੋ ਬਹੁਤ ਸਾਰੇ ਜਿਹੜੀਆਂ ਕੰਪਨੀਆਂ ਪੁੱਲ ਕਰ ਰਹੀਆਂ ਹੈਗੀਆਂ ਰਸ਼ੀਆ ਤੋਂ, ਉਹਨਾਂ ਦੇ ਉੱਤੇ ਵੀ ਉਹ ਥ੍ਰੈਟ ਕਰ ਰਹੇ ਆ ਵੀ ਅਸੀਂ ਜੀ ਤੁਹਾਡਾ ਜਾਂ ਜਿਹੜਾ ਜੋ ਵੀ ਪ੍ਰਾਪਰਟੀ ਆ ਉਸ ਨੂੰ ਸੀਜ਼ ਕਰ ਲਵਾਂਗੇ। ਸੋ ਜੋ ਰਸ਼ੀਆ ਨੇ ਸੋਚਿਆ ਸੀ ਉਹ ਹੋਇਆ ਨਹੀਂ ਵੀ ਅਸੀਂ ਤਾਂ ਬਹੁਤ ਜਲਦੀ ਜਾ ਕੇ ਤੇ ਉੱਥੇ ਕੰਟਰੋਲ ਕਰਕੇ ਤਾਂ ਆਪਾਂ ਵਾਪਸ ਆ ਜਾਣਾ ਹੈ, ਪਰ ਨਹੀਂ, ਇਹ ਹੋ ਨਹੀਂ ਸਕਿਆ। ਸੋ ਹੁਣ ਲਗਭਗ ਜੇ ਦੇਖਿਆ ਜਾਵੇ ਸਾਰੀ ਦੁਨੀਆ ਹੀ ਰਸ਼ੀਆ ਦੇ ਅਗੇਂਸਟ ਹੋਈ ਪਈ ਆ ਇਸ ਮਾਮਲੇ ਦੇ ਉੱਤੇ, ਤੇ ਜਿਹੜੇ ਓਪਨਲੀ ਅਗੇਂਸਟ ਵੀ ਨਹੀਂ ਉਹ ਚੁੱਪ ਚਪੀਤੇ ਬੈਠੇ ਹੈਗੇ ਆ। ਵਿਚਲੇ ਰਾਹ ਦੇ ਵਿੱਚ ਬੈਠੇ ਆ, ਉਹ ਦੇਖ ਰਹੇ ਆ ਵੀ ਊਂਠ ਕਿਸ ਕਰਵਟ ਜਿਹੜਾ ਉਹ ਬੈਠਦਾ ਆ। ਜ਼ੇਲੈਂਸਕੀ ਦੇ ਨਜ਼ਦੀਕੀ ਜਿਹੜੇ ਆ ਉਹ ਇਹ ਕਈ ਥਾਵਾਂ ਤੇ ਦਾਅਵਾ ਕਰ ਰਿਹਾ ਵੀ ਮਈ ਮਹੀਨੇ ਤੱਕ ਇਹ ਜਿਹੜਾ ਯੁੱਧ ਆ ਉਹ ਚੱਲ ਸਕਦਾ ਹੈਗਾ ਆ। ਸੋ ਇਹ ਜਿਹੜੀ ਰਾਈਟ ਨਾਓ ਉਹਦੇ ਨਜ਼ਦੀਕੀਆਂ ਤੋਂ ਇਹ ਖਬਰ ਜਿਹੜੀ ਉਹ ਆ ਰਹੀ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ, $117 ਮਿਲੀਅਨ ਦੀਆਂ 2 ਪੇਮੈਂਟਸ ਰੂਸ ਨੇ ਦੇਣੀਆਂ ਆ ਬੁੱਧਵਾਰ ਨੂੰ, ਭਲਕੇ ਜਿਹੜੀਆਂ ਆ ਉਹ ਦੇਣੀਆਂ, ਤੇ ਜੇ ਉਹ ਨਹੀਂ ਦਿੰਦੇ ਤਾਂ ਰਸ਼ੀਆ ਜਿਹੜਾ ਆ ਉਹ ਡਿਫਾਲਟ ਕਰਨ ਦੇ ਆਪਣੇ ਡੈਟ ਦੇ ਉੱਤੇ ਉਹ ਨਜ਼ਦੀਕ ਆ ਜਾਊਗਾ। ਕਹਿੰਦੇ ਦਹਾਕਿਆਂ ਦੇ ਵਿੱਚ ਪਹਿਲੀ ਵਾਰੀ ਇਹ ਇੱਦਾਂ ਹੋਣਾ ਆ ਵੀ ਇਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਉਹ ਬਣ ਜਾਵੇਗੀ। ਸੋ ਰਸ਼ੀਆ ਦੇ ਲਈ ਅਗਲਾ ਜਿਹੜਾ ਭਵਿੱਖ ਆ ਉਹ ਕਾਫੀ ਕੰਡਿਆਲਾ ਜਿਹੜਾ ਆ ਉਹ ਨਜ਼ਰ ਲੱਗ ਸਕਦਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈਗਾ ਆ। ਸਥਿਤੀ ਲੋਕਾਂ ਦੇ ਲਈ ਉੱਥੇ ਹਰਜੋਤ ਸਿੰਘ ਜੀ ਮਾੜੀ ਆ। ਕੱਲ ਜਿੱਦਾਂ ਇੱਕ ਆਪਾਂ ਖਬਰ ਕਰ ਰਹੇ ਸੀ ਵੀ ਉੱਥੋਂ ਦੇ ਇੱਕ TV ਚੈਨਲ ਦੇ ਉੱਤੇ ਉਹਦੀ ਇੱਕ EMPLOYEE ਨੇ ਨੋ ਵਾਰ, ਇਹ ਤੁਹਾਨੂੰ ਪ੍ਰੋਪੇਗੈਂਡਾ ਜਿਹੜਾ ਉਹ ਦਿਖਾ ਰਹੇ ਆ ਉਹ ਪੇਸ਼ ਕਰ ਦਿੱਤਾ ਸੀ ਲਾਈਵ TV ਦੇ ਵਿੱਚ। ਮੋਹਰੇ ਜਿਹੜੀ ਉਹ ਆ ਗਈ ਸੀ, ਉਹਨੂੰ ਬਾਹਰ ਤਾਂ ਹੁਣ ਨੌਕਰੀ ਤੋਂ ਕਰ ਹੀ ਦਿੱਤਾ ਹੋਣਾ ਆ, ਮੇ ਵੀ ਹਿਰਾਸਤ ਚ। ਜੀ ਬਿਲਕੁਲ। ਸੋ ਉਹਦੇ ਬਾਰੇ ਜੇ ਅਪਡੇਟ ਕਰਦੇ ਜਾਈਏ, ਇਹ ਐਕਚੁਅਲੀ ਪ੍ਰੋ ਰਸ਼ੀਆ TV ਚੈਨਲ ਹੈਗਾ ਆ, ਜੋ ਸਰਕਾਰੀ ਬੋਲੀ ਬੋਲਦਾ, ਜਿੱਦਾਂ ਆਪਾਂ ਦੇਖਦੇ ਹੁੰਦੇ ਆ ਵੀ ਹੋਰ
ਇੰਡੀਆ ਦੇ ਵਿੱਚ ਵੀ ਮੋਦੀ ਦੀ ਬੋਲੀ ਬੋਲਦੇ ਆ। ਸੋ ਉੱਥੇ ਇੱਕ EMPLOYEE ਕੰਮ ਕਰਦੀ ਸੀ, ਲਾਈਵ ਉਹਨਾਂ ਦੀ ਨਿਊਜ਼ ਚੱਲ ਰਹੀ ਸੀ ਤੇ ਲਾਈਵ ਦੇ ਵਿੱਚ ਉਸਨੇ ਨੋ ਵਾਰ ਦਾ ਸਾਈਨ ਫੜਿਆ। ਕਹਿੰਦੀ ਵੀ ਇਹ ਸਾਰਾ ਕੁਝ ਪ੍ਰੋਪੋਗੰਡਾ ਉਹਦੇ ਤੇ ਲਿਖਿਆ ਸੀ ਵੀ ਬਿਨਾਂ ਕਿਸੇ ਗੱਲ ਤੇ ਤੁਸੀਂ ਦੂਜੇ ਮੁਲਕ ਦੇ ਵਿੱਚ ਜਾ ਕੇ ਲੋਕਾਂ ਨੂੰ ਮਾਰ ਰਹੇ ਆ। ਸੋ ਮਰੀਨਾ ਓਸਿਕੋਨੋਵਾ ਉਸ ਨੂੰ ਹੁਣ ਰਸ਼ੀਆ ਦੀ ਅਥਾਰਟੀਜ਼ ਨੇ ਡਿਟੇਨ ਕਰ ਲਿਆ। ਉਹ ਉਹਨਾਂ ਦੇ ਕਸਟਡੀ ਦੇ ਵਿੱਚ ਆ ਤੇ ਹਜੇ ਤੱਕ ਇਹ ਪਤਾ ਨਹੀਂ ਚੱਲ ਰਿਹਾ ਵੀ ਉਹਨੂੰ ਕਿੱਥੇ ਡਿਟੇਨ ਕੀਤਾ ਗਿਆ ਆ। ਇਹ EMPLOYEE ਟੀਵੀ ਸਟੇਸ਼ਨ ਦੀ ਉਸਨੇ ਕਹਿੰਦੀ ਵੀ ਜਿਹੜਾ ਟਰੂ ਕ੍ਰਾਈਮ ਹੋ ਰਿਹਾ ਹੈਗਾ ਆ ਯੂਕਰੇਨ ਦੇ ਵਿੱਚ, ਇਹ ਉਹਦੇ ਤੇ ਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ ਸੀ ਵੀ ਕਹਿੰਦੀ ਵੀ ਮੇਰਾ ਫਾਦਰ ਯੂਕਰੇਨੀਅਨ ਆ, ਮੇਰੀ ਮਦਰ ਰਸ਼ੀਅਨ ਆ। ਸੋ ਹੁਣ ਤੁਸੀਂ ਦੇਖੋ ਕਿਉਂਕਿ ਯੂਕਰੇਨ ਪਹਿਲਾਂ ਰਸ਼ੀਆ ਦਾ ਹਿੱਸਾ ਸੀ, ਸੋ ਬਹੁਤ ਸਾਰੀਆਂ ਉੱਥੇ ਇਦਾਂ ਦੀਆਂ ਸਿਚੁਏਸ਼ਨਸ ਵੀ ਹੋਣੀਆਂ ਤੇ ਉਹ ਕਹਿੰਦੀ ਵੀ ਈਵਨ ਦੋ ਮੇਰਾ ਫਾਦਰ ਯੂਕਰੇਨੀਅਨ ਸੀ, ਮੇਰੀ ਮਾਂ ਰਸ਼ੀਅਨ ਆ ਤੇ ਉਹ ਆਪਸ ਕਦੇ ਐਨਮੀ ਨਹੀਂ ਹੈਗੇ। ਤੇ ਸੋ ਇਹ ਅਸੀਂ ਕਹਿੰਦੀ ਵੀ ਮੈਂ ਬਹੁਤ ਅਸ਼ੇਮਡ ਆ, ਕ੍ਰੈਮਲਿਨ ਇੰਨਾ ਜ਼ਿਆਦਾ ਜਿਹੜਾ ਪ੍ਰੋਪੋਗੰਡਾ ਕਰ ਰਿਹਾ ਹੈਗਾ। ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਉਹਨਾਂ ਨੇ ਇਹ ਕਿਹਾ ਵੀ ਇਹ ਹੋਲੀਗਨਿਜ਼ਮ ਹੋਇਆ ਹੈ ਤੇ ਅਸੀਂ ਇਸ ਨੂੰ ਪੂਰੀ ਸਜ਼ਾ ਦੇਵਾਂਗੇ। ਕੁਝ ਦਿਨ ਪਹਿਲਾਂ ਰਸ਼ੀਆ ਨੇ ਕ੍ਰਿਮੀਨਲ ਪਨਿਸ਼ੇਬਲ ਚਾਰजेस ਕਿਹਾ ਸੀ ਵੀ 15 ਸਾਲਾਂ ਦੀ ਪ੍ਰਿਜ਼ਨ ਟਰਮ ਹੋਊਗੀ ਉਹ ਲੋਕਾਂ ਦੇ ਉੱਤੇ ਜਿਹੜੇ ਉੱਥੇ ਦੀ ਸਰਕਾਰ ਦੇ ਉਲਟ ਜਾਊਗੇ ਜਾਂ ਕੋਈ ਫੇਕ ਨਿਊਜ਼ ਫੈਲਾਊਗੇ। ਸੋ ਇਸ ਬੀਬੀ ਨੂੰ ਉਸ ਦੇ ਅੰਡਰ ਹੀ ਅਰੈਸਟ ਕੀਤਾ ਗਿਆ ਹੈਗਾ। ਰਸ਼ੀਅਨ ਇਨਵੈਸਟੀਗੇਟਿਵ ਨਿਊਜ਼ ਵੈਬਸਾਈਟ ਏਜੈਂਟਸਵੋ ਉਹਨਾਂ ਨੇ ਵੀ ਰਿਪੋਰਟ ਕੀਤਾ ਵੀ 150 ਦੇ ਕਰੀਬ ਜਰਨਲਿਸਟ ਇਸ ਮੁਲਕ ਦੇ ਵਿੱਚੋਂ ਭੱਜ ਕੇ ਚਲੇ ਗਏ ਹੈਗੇ ਆ। ਸੋ ਹੁਣ ਤੱਕ 1700 ਤੋਂ ਵੱਧ ਸਿਵਲੀਅਨ ਮਾਰੇ ਜਾ ਚੁੱਕੇ ਆ, 636 ਦੀ ਜਿਹੜੇ ਆ ਉਹ ਫੱਟੜ ਵੀ ਹੋਏ ਆ, ਇੰਜਰੀਜ਼ ਬਹੁਤ ਲੋਕਾਂ ਦੀ ਹੋਈ ਹੈਗੀ ਆ। ਹਜੇ ਅਪਡੇਟ ਇਹ ਚੱਲ ਰਹੀ ਆ। ਸੋ ਬਹੁਤ ਬੁਰੀ ਸਿਚੁਏਸ਼ਨ ਆ ਤੇ ਆਪਾਂ ਪਹਿਲਾਂ ਵੀ ਦੱਸਿਆ ਸੀ ਇੱਕ ਅਮਰੀਕਨ ਜਰਨਲਿਸਟ ਮਾਰਿਆ ਗਿਆ ਸੀ ਯੂਕਰੇਨ ਦੇ ਵਿੱਚ ਤੇ ਅੱਜ ਇਹ ਵੀ ਖਬਰ ਆ ਰਹੀ ਹੈ ਇੱਕ ਫੌਕਸ ਨਿਊਜ਼ ਦਾ ਵੈਟਰਨ ਵਾਰ ਫੋਟੋ ਜਰਨਲਿਸਟ ਉਸ ਦੀ ਵੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ, ਸੋ ਇਹ ਬਹੁਤ ਮਾੜੀ ਜਿਹੜੀ ਗੱਲ ਇਸ ਟਾਈਮ ਹੈਗੀ ਹੈ। ਯੁੱਧ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਮੌਤਾਂ ਆ, ਆਮ ਲੋਕ ਤਾਂ ਜਿਹੜੇ ਪਿਸਤੇ ਜਿਹੜੇ ਉਸਨੂੰ ਕਵਰ ਕਰਨ ਗਏ ਪੱਤਰਕਾਰ ਆ, ਉਹਨਾਂ ਦੇ ਵੀ ਸਿਰ ਦੇ ਉੱਤੇ ਜਿਹੜੀ ਇਹ ਤਲਵਾਰ ਆ ਹਮੇਸ਼ਾ ਲਟਕਦੀ ਰਹਿੰਦੀ ਆ। ਬੜੀ ਅਫਸੋਸਜਨਕ ਇਹ ਖਬਰ ਉੱਧਰੋਂ ਆ ਰਹੀ ਹੈਗੀ ਆ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ ਵੀ ਜਿਹੜੇ ਚੌਥੇ ਗੇੜ ਦੀ ਇਹਨਾਂ ਨੇ ਗੱਲਬਾਤ ਕਰਨੀ ਸੀ ਆਪਸ ਦੇ ਵਿੱਚ ਯੂਕਰੇਨ ਤੇ ਰਸ਼ੀਆ ਨੇ, ਉਹ ਤਾਂ ਕੱਲ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਰਹਿ ਗਈ ਤੇ ਅੱਜ ਮੈਨੂੰ ਲੱਗਦਾ ਉਹ ਗੱਲ ਅੱਗੇ ਤੁਰੀ ਨਹੀਂ ਆ। ਉਧਰੋਂ ਇਸ਼ਾਰੇ ਜਿਹੜੇ ਹਰਜੋਤ ਸਿੰਘ ਜੀ ਇਹ ਆ ਰਹੇ ਆ ਯੂਕਰੇਨ ਵਾਲੇ ਪਾਸੋਂ ਵੀ ਉਹ ਨਾਟੋ ਦੇ ਐਲਾਈ ਬਣਨ ਤੋਂ ਜਾਂ ਉਹਨਾਂ ਦੇ ਸਾਥੀ ਬਣਨ ਦੇ ਉੱਤੇ ਆਪਣਾ ਕਹਿ ਸਕਦੇ ਆ ਵੀ ਪਿੱਛੇ ਹਟ ਸਕਦੇ ਆ, ਉਸ ਦੇ ਵਿੱਚ ਸਮਝੌਤਾ ਸ਼ਾਇਦ ਕਰਨ ਨੂੰ ਤਿਆਰ ਹੋ ਰਹੇ ਹੋਣ। ਸੋ ਲੱਗ ਰਿਹਾ ਆ ਵੀ ਸ਼ਾਇਦ ਯੂਕਰੇਨ ਉਸ ਵਾਲੇ ਪਾਸਿਓਂ ਜਿਹੜਾ ਉਹ ਪਿੱਛੇ ਨੂੰ ਹਟੇਗਾ ਤੇ ਇਸ ਚੀਜ਼ ਨੂੰ ਦੇਖਦੇ ਹੋਏ ਮੇਬੀ ਰੂਸ ਆਪਣੀਆਂ ਫੌਜਾਂ ਨੂੰ ਵਾਪਸ ਲੈ ਸਕਦਾ ਆ। ਰੂਸ ਦੀ ਹਰਜੋਤ ਸਿੰਘ ਜੀ ਜਿੱਥੇ ਆਲੋਚਨਾ ਤਾਂ ਬਹੁਤ ਜ਼ਿਆਦਾ ਹੋਈ ਆ, ਸ਼ਰਮਿੰਦਗੀ ਉਸਨੂੰ ਬਹੁਤ ਝੱਲਣੀ ਪਈ ਆ, ਖਾਸ ਕਰਕੇ ਪੁਤਿਨ ਨੂੰ, ਇਸ ਲਈ ਵੀ ਉਹ ਸੋਚ ਰਿਹਾ ਸੀਗਾ ਵੀ ਜਿਹੜਾ ਕੁਛ ਘੰਟਿਆਂ ਦੇ ਵਿੱਚ ਉਸਨੇ ਯੂਕਰੇਨ ਨੂੰ ਸਰ ਕਰ ਲੈਣਾ ਆ, ਜੋ ਉਸਨੇ ਕਰਨਾ ਆ ਉਸ ਤੋਂ ਬਿਲਕੁਲ ਉਲਟ ਵਾਪਰਿਆ ਹੈ। ਇਸੇ ਲਈ ਉਸਨੇ ਆਪਣੀ ਜਿਹੜੀ ਇੰਟੈਲੀਜੈਂਸ, ਫੋਰਨ ਇੰਟੈਲੀਜੈਂਸ ਦਾ ਮੇਨ ਮੁਖੀ ਆ, ਉਸ ਨੂੰ ਹਾਊਸ ਅਰੈਸਟ ਦੇ ਉੱਤੇ ਪੁਤਿਨ ਨੇ ਰੱਖਿਆ ਹੋਇਆ ਹੈਗਾ ਆ ਤੇ ਮਾੜੇ ਜਿਹੜੇ ਇੱਕ ਹਿਸਾਬ ਦੇ ਨਾਲ ਅਸਲਾ ਤੇ ਮਾੜਾ ਜਿਹੜਾ ਉਪਕਰਨ ਆ ਉਹ ਉਸ ਦੇ ਵਿੱਚ ਉਹਨੂੰ ਕਾਫੀ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਆ। ਕੱਲ ਜਦ ਆਪਾਂ ਖਬਰ ਕਰ ਰਹੇ ਸੀ ਵੀ ਰੂਸ ਨੇ ਚੀਨ ਤੋਂ ਮਦਦ ਮੰਗੀ ਆ, ਮਿਲਟਰੀ ਵਾਲੀ ਵੀ ਤੇ ਡਾਲਰਾਂ ਵਾਲੀ ਵੀ ਰਾਸ਼ੀ ਵੀ, ਉਹਦੇ ਕਰਕੇ ਜਿਹੜਾ ਆ ਹਾਂਗਕਾਂਗ ਦਾ ਹੁੰਦਾ ਹੈ ਸਟਾਕ ਐਕਸਚੇਂਜ 5% ਤੋਂ ਵੱਧ ਡਿੱਗਿਆ ਆ। ਕਹਿੰਦੇ ਰਿਸੈਸ਼ਨ ਜਦੋਂ ਆਈ ਸੀ ਉਦੋਂ ਵੀ ਇੰਨਾ ਜ਼ਿਆਦਾ ਜਿਹੜਾ ਉਹ ਨਹੀਂ ਸੀ ਡਿੱਗਿਆ। ਸੋ ਇੱਥੋਂ ਇਹ ਲੱਗ ਰਿਹਾ ਆ ਵੀ ਸਥਿਤੀ ਹੋਰ ਵੀ ਜ਼ਿਆਦਾ ਮਾੜੀ ਉਹ ਹੋ ਸਕਦੀ ਹੈਗੀ ਆ। ਸੋ ਇਹ ਅੱਗੇ ਪਤਾ ਨਹੀਂ। ਉਧਰ ਅੱਜ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਜਿਹੜੀ ਉਹ ਫੇਰ ਆਈ ਆ, 5 ਤੋਂ 6% ਕੱਚੇ ਤੇਲ ਦੀ ਕੀਮਤ ਉਹ ਥੱਲੇ ਗਈ ਆ। ਆਪਾਂ ਤਾਂ ਹੁਣ ਇਹ ਉਮੀਦ ਕਰਦੇ ਹਾਂ ਵੀ ਭਾਈ ਜਲਦੀ ਦੇਣੀ ਇਹ ਜਿਹੜਾ ਕਰੂਡ ਆਇਲ ਕੱਚੇ ਤੇਲ ਦੀ ਕੀਮਤ ਥੱਲੇ ਆਉਣ ਦੇ ਨਾਲ ਸਾਡੇ ਵੀ ਗੈਸ ਪੰਪਾਂ ਦੇ ਉੱਤੇ ਇਸ ਦੇ ਪ੍ਰਾਈਸ ਆ ਉਹ ਥੱਲੇ ਨੂੰ ਆ ਜਾਣ।
ਜੀ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਨੇ 51 ਮਿਲੀਅਨ ਲੋਕਾਂ ਨੂੰ ਇੱਕ ਵਾਰੀ ਫਿਰ ਲਾਕਡਾਊਨ ਦੇ ਵਿੱਚ ਪਾ ਦਿੱਤਾ ਆ, ਕਿਉਂਕਿ ਉੱਥੇ 800 ਦੇ ਕਰੀਬ ਨਵੇਂ ਕਰੋਨਾ ਵਾਇਰਸ ਦੇ ਕੇਸ ਆਏ ਹੈਗੇ ਆ। ਕਹਿੰਦੇ ਵੀ ਚਾਈਨਾ ਇੱਕ ਵਾਰੀ ਫਿਰ ਵਰਸਟ ਕੋਵਿਡ ਕ੍ਰਾਈਸਿਸ ਦੇ ਥਰੂ ਜਾ ਰਿਹਾ ਹੈ ਸੰਨ 2020 ਤੋਂ ਬਾਅਦ, ਜਿਸ ਟਾਈਮ ਦੇ ਉੱਤੇ ਦੁਨੀਆ ਦੀ ਲਗਭਗ ਹਰ ਇੱਕ ਜਗ੍ਹਾ ਦੇ ਉੱਤੇ ਲੋਕ ਰਹਿੰਦੇ ਉਹਨਾਂ ਨੂੰ ਅਫੈਕਟ ਹੋਇਆ ਸੀਗਾ। ਨਾਰਥ ਈਸਟਰਨ ਪ੍ਰੋਵਿੰਸ ਆਫ ਜਿਲਨ, ਜਿੱਥੇ ਕਿ 24 ਮਿਲੀਅਨ ਲੋਕ ਰਹਿੰਦੇ ਆ, ਉੱਥੇ ਪੂਰਾ ਲਾਕਡਾਊਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਦਰਨ ਸਿਟੀਜ਼ ਆਫ ਸ਼ੈਂਜਨ, ਡੋਂਗਵਾਨ, ਜਿੱਥੇ ਕਿ 17.5 ਮਿਲੀਅਨ ਤੇ 10 ਮਿਲੀਅਨ ਲੋਕ ਜਿਹੜੇ ਰਿਸਪੈਕਟਿਵਲੀ ਰਹਿੰਦੇ ਆ, ਉੱਥੇ ਲਾਕਡਾਊਨ ਕੀਤਾ ਗਿਆ। ਚਾਈਨਾ ਇੱਕ ਲਾਸਟ ਮੇਜਰ ਕੰਟਰੀ ਹੈਗੀ ਜਿੱਥੇ ਕਿ ਕੋਵਿਡ ਜ਼ੀਰੋ ਪਾਲਿਸੀ ਨੂੰ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। 1437 ਦੇ ਕਰੀਬ ਕੇਸ ਮੰਡੇ ਜਿਹੜੇ ਆ ਇਕੱਲੇ ਸੋਮਵਾਰ ਨੂੰ ਇੱਥੇ ਆਏ ਹੈਗੇ ਆ। ਸੋ ਇਹ ਜਿਹੜੇ ਸ਼ਹਿਰ ਆ, ਇਹ ਇਕੋਨਮੀ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਮਸ਼ਹੂਰ ਸ਼ਹਿਰ ਆ, ਕਿਉਂਕਿ ਇੱਥੇ ਬਿਜ਼ਨੈਸਸ ਬਹੁਤ ਜ਼ਿਆਦਾ ਆ। ਫਾਈਨੈਂਸ਼ੀਅਲ ਪਾਵਰ ਹਾਊਸ ਹੈਗੇ ਆ, ਸ਼ੈਂਜਨ ਟਾਊਨ ਆ, ਟੈਕ ਹੱਬ ਹੈਗਾ। ਸੋ ਇਕੋਨਮੀ ਨੂੰ ਬਹੁਤ ਜ਼ਿਆਦਾ ਇਹ ਅਸਰ ਕਰੂਗਾ ਜੇ ਲਾਕਡਾਊਨ ਲੰਮਾ ਸਮਾਂ ਚੱਲਦਾ ਹੈਗਾ ਆ। ਪ੍ਰੋਫੈਸਰ ਹੇਵੀ ਟੈਂਗ ਇੱਕ ਹਾਂਗਕਾਂਗ ਯੂਨੀਵਰਸਿਟੀ ਦੇ ਹੈਗੇ, ਉਹਨਾਂ ਨੇ ਇਹ ਦੱਸਿਆ ਆ ਇਸ ਲਾਕਡਾਊਨ ਦੇ ਦੌਰਾਨ 2% ਚਾਈਨਾ ਦੀ ਜੀਡੀਪੀ ਨੂੰ ਇਹ ਕੋਸਟ ਕਰ ਸਕਦਾ ਹੈਗਾ। ਸੋ ਈਵਨ ਦੋ ਆਪਾਂ ਦੇਖ ਰਹੇ ਹਾਂ ਯੂਐਸਏ ਦੇ ਵਿੱਚ ਵੀ ਇਹ ਹਜੇ ਕਰੋਨਾ ਵਾਇਰਸ ਕੰਟਰੋਲ ਤੇ ਨਹੀਂ ਆ ਰਿਹਾ, ਤੇ ਚਾਈਨਾ ਵਾਲੇ ਜਿਹੜੇ ਆ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਵੀ ਤਾਂ ਕਿ ਉਹਨਾਂ ਦੇ ਜਿਹੜਾ ਆ ਆਉਣ ਵਾਲੇ ਸਮੇਂ ਤੇ ਇਹ ਬਿਮਾਰੀ ਆ ਹੋਰ ਵੀ ਜ਼ਿਆਦਾ ਫੈਲ ਜਾਏ। ਜੀ, ਮੈਨੂੰ ਤਾਂ ਏਦਾਂ ਲੱਗਦਾ ਹਰਜੋਤ ਸਿੰਘ ਜੀ, ਚਾਈਨਾ ਨੇ ਤਾਂ ਇਹ ਕੋਵਿਡ ਦੇ ਜਿਹੜਾ ਕਰਕੇ ਹੁਣ ਪੂਰਾ ਲੋਕਾਂ ਦੇ ਉੱਤੇ ਕੰਟਰੋਲ ਰੱਖਿਆ, ਜਿਹਨੂੰ ਜੀ ਕਰਦਾ ਹੈ ਉਹ ਬੰਦ ਕਰ ਦਿੰਦੇ। ਹੁਣ ਜਿਹੜਾ ਸ਼ੈਂਜਨ ਹੈਗਾ ਆ ਇਲਾਕਾ, ਇਹ ਸਾਰੇ ਜਾਣੇ ਜਾਣਦੇ, ਜਿੰਨੇ ਵੀ ਕਦੀ ਵੀ ਚਾਈਨਾ ਤੋਂ ਕੁਛ ਮਾਲ ਮੰਗਾਇਆ ਹੈ, ਖਾਸ ਕਰਕੇ ਜਿੰਨੇ ਵੀ ਬਿਜ਼ਨਸ ਵਾਲੇ, ਉਹਨਾਂ ਨੂੰ ਪਤਾ ਵੀ ਤਕਰੀਬਨ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮੈਨੂਫੈਕਚਰਿੰਗ ਜਿਹੜੀ ਉਹ ਹੁੰਦੀ ਆ। ਐਪਲ ਦਾ ਜਿਹੜਾ ਸਪਲਾਇਰ ਫੌਕਸਕੌਨ ਆ, ਉਹਦਾ ਜਿਹੜਾ ਹੱਬ ਆ ਉਹ ਵੀ ਉੱਥੇ ਆ। ਉਹਦੇ ਕਰਕੇ ਕੰਮਕਾਜ ਪੂਰਾ ਠੱਪ ਹੋਇਆ ਪਿਆ। ਜਿਹੜੇ ਲੋਕ ਇਸ ਟਾਈਮ ਆਸ ਦੇ ਵਿੱਚ ਨੇ ਵੀ ਨਵੇਂ ਆਈਫੋਨ ਕਦੋਂ ਉਹਨਾਂ ਨੂੰ ਮਿਲਣਗੇ, ਹੋ ਸਕਦਾ ਉਹਨਾਂ ਦੇ ਵਿੱਚ ਦੇਰੀ ਹੋਵੇ, ਤੇ ਸਮਾਨ ਦੇ ਜਿਹੜੇ ਇਹਦੇ ਕਰਕੇ ਮਹਿੰਗੇ ਹੋਣ ਦੀਆਂ ਕਿਆਸਰੀਆਂ ਜਿਹੜੀਆਂ ਆ ਉਹ ਵਧੀਆਂ ਨੇ। ਸੋ ਜਿੱਦਾਂ ਤੁਸੀਂ ਦੱਸਿਆ ਵੀ 50 ਮਿਲੀਅਨ ਦੇ ਤਕਰੀਬਨ ਲੋਕ ਜਿਹੜੇ ਆ ਉਹ ਲਾਕਡਾਊਨ ਦੇ ਵਿੱਚ। ਸ਼ੈਂਜ਼ਨ ਦਾ ਜਿਹੜਾ ਇਲਾਕਾ ਆ ਉਹਦੇ ਵਿੱਚ ਹੀ ਇਕੱਲੇ ਜਿਹੜੇ 24 ਮਿਲੀਅਨ ਲੋਕ ਆ, ਉਹਨਾਂ ਦੇ ਉੱਤੇ ਲਾਕਡਾਊਨ ਇਹਨਾਂ ਨੇ ਕੀਤਾ ਹੈਗਾ ਆ। ਚੀਨ ਤਾਂ ਆਪਾਂ ਜਾਣਦੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਕੀ ਕੁਛ ਜਿਹੜਾ ਆ ਉਹ ਨਹੀਂ ਕਰਦਾ ਹੈਗਾ। ਸੋ ਇਹ ਕਮਰਸ਼ੀਅਲ ਸਿਟੀ ਦੇ ਵਿੱਚੋਂ ਜਿਹੜੀ ਉੱਥੇ ਦੀ ਇੱਕ ਜਾਣੀ ਜਾਂਦੀ ਆ। ਹਾਂਗਕਾਂਗ ਨੂੰ ਤੇ ਚਾਈਨਾ ਨੂੰ, ਚਾਈਨਾ ਮੇਨਲੈਂਡ ਨੂੰ ਜਿਹੜੀ ਆ, ਉਹਨਾਂ ਨੂੰ ਇਹ ਲਿੰਕ ਇੱਕ ਹਿਸਾਬ ਦੇ ਨਾਲ ਕਰਨ ਜੀ। ਵਾਲੀ ਇਹ ਵੱਡਾ ਸ਼ਹਿਰ ਹੈਗਾ ਆ। ਸੋ ਇਹਦੇ ਸ਼ੈਂਜਨ ਤੋਂ ਜੀ। ਦੂਸਰੇ ਪਾਸੇ ਗੁਆਂਢ ਦੇ ਵਿੱਚ ਹਾਂਗਕਾਂਗ, ਉਹ ਵੀ ਇਸ ਵੇਲੇ ਡੈਡਲੀਐਸਟ ਵੇਵ ਦੇ ਥਰੂ ਜਾ ਰਿਹਾ ਓਮੀਕਰੋਨ ਦੀ। 26,908 ਕੇਸਿਸ ਹਾਂਗਕਾਂਗ ਦੇ ਵਿੱਚ ਰਿਪੋਰਟ ਹੋਏ, 286 ਮੌਤਾਂ ਹੋਈਆਂ ਸੋਮਵਾਰ ਨੂੰ। ਸੋ ਹਾਂਗਕਾਂਗ ਵੀ ਪੂਰੀ ਤਰ੍ਹਾਂ ਆਈਸੋਲੇਸ਼ਨ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਪਾਇਆ ਹੋਇਆ। 3900 ਬੈੱਡ ਦੀ ਇੱਕ ਨਵੀਂ ਫੈਸਿਲਿਟੀ ਬਣਾਈ ਗਈ ਆ। ਕਹਿੰਦੇ ਵੀ ਏਸ਼ੀਆ ਦੀ ਵਰਲਡ ਸਿਟੀ ਕਰਕੇ ਜਾਣਿਆ ਜਾਂਦਾ ਹਾਂਗਕਾਂਗ ਇਸ ਵੇਲੇ ਦੁਨੀਆ ਦੀਆਂ ਸਭ ਤੋਂ ਸਖਤ ਸੋਸ਼ਲ ਡਿਸਟੈਂਸਿੰਗ ਜਿਹੜੀਆਂ ਮੇਜਰਸ ਆ, ਉਹਨਾਂ ਦੇ ਥਰੂ ਜਾ ਰਿਹਾ ਹੈਗਾ। ਸੋ ਮੈਂਟਲ ਹੈਲਥ ਸਟ੍ਰੇਨ ਵੀ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਹਾਂਗਕਾਂਗ ਦੇ ਵਿੱਚ। ਪਿਛਲੇ ਕੁਝ ਘੰਟਿਆਂ 'ਚ ਕਈ ਲੋਕਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਜੀ, ਜੀ। ਉਧਰ ਗੱਲ ਕਰਦੇ ਜਾਈਏ, ਇੱਕ ਬਾਈਪਾਰਟੀਜ਼ਨ ਗਰੁੱਪ ਆਫ ਸੈਨੇਟਰਸ ਜਿਹੜੇ ਆ, ਉਹ ਟ੍ਰੈਜਰੀ ਡਿਪਾਰਟਮੈਂਟ ਦੇ ਲਈ ਇੱਕ ਨਵਾਂ ਲੈਜਿਸਲੇਸ਼ਨ ਰਿਲੀਜ਼ ਕਰਨ ਜਾ ਰਹੇ ਆ। ਜੇ ਇਹ ਲੈਜਿਸਲੇਸ਼ਨ ਕਾਨੂੰਨ ਦਾ ਰੂਪ ਅਖਤਿਆਰ ਕਰਦਾ ਆ, ਤੇ ਇਸ ਦੇ ਵਿੱਚ ਇਹਨਾਂ ਨੇ ਇਹ ਪੇਸ਼ਕਸ਼ ਕੀਤੀ ਆ ਵੀ ਉਹਨਾਂ ਲੋਕਾਂ ਨੂੰ ਕੈਸ਼ ਰਿਵਾਰਡ ਦਿੱਤੇ ਜਾਣ, ਜਿਹੜੇ ਕੋਈ ਅਜਿਹੀ ਸੂਚਨਾ ਲੈ ਕੇ ਆਉਂਦੇ ਆ ਜਿਸ ਦੇ ਨਾਲ ਜਿਹੜੇ ਸੈਂਕਸ਼ਨ ਕੀਤੇ ਗਏ ਰਸ਼ੀਅਨ ਓਲੀਗਾਰਕਸ ਆ, ਉਹਨਾਂ ਦੇ ਜਿਹੜੇ ਐਸੈਟਸ ਆ, ਕਹਿ ਲਓ ਵੀ ਧਨ ਦੌਲਤ, ਜਾਇਦਾਦ, ਜ਼ਮੀਨ ਜਾਇਦਾਦ, ਉਸ ਦੇ ਸੀਜ਼ਰ ਦੇ ਵਿੱਚ ਮਦਦ ਹੁੰਦੀ ਆ। ਸੋ ਆਲਰੇਡੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿੰਨੇ ਵੀ ਰਸ਼ੀਅਨ ਓਲੀਗਾਰਕਸ ਹੈਗੇ ਆ, ਉਹਨਾਂ ਨੂੰ ਇਸ ਸੇਕ ਦਾ ਸਾਹਮਣਾ ਕਰਨਾ ਪੈ ਰਿਹਾ। ਬਹੁਤ ਸਾਰੇ ਮੁਲਕਾਂ ਨੇ ਉਹਨਾਂ ਉੱਤੇ ਸੈਂਕਸ਼ਨਸ ਲਾਈਆਂ ਆ, ਜਿਸ ਕਰਕੇ ਦੇਖਿਆ ਗਿਆ ਵੀ ਬਹੁਤਿਆਂ ਦੇ ਤੇ ਜਿਹੜੇ ਯਾਚ ਆ, ਉਹਨਾਂ ਨੂੰ ਕੋਈ ਸੇਫ ਵਾਟਰਸ ਜਿਹੜੇ ਨਹੀਂ ਮਿਲ ਰਹੇ।
ਉਹ ਪਾਣੀਆਂ ਦੇ ਵਿੱਚ ਹੀ ਜਿਹੜੇ ਉਹ ਘੁੰਮਦੇ ਫਿਰ ਰਹੇ ਨੇ, ਵੀ ਕਿਤੇ ਇਹ ਨਾ ਹੋਵੇ ਵੀ ਜ਼ਬਤ ਹੋ ਜਾਣ। ਕਈ ਮੁਲਕਾਂ ਨੇ ਤਾਂ ਅਜਿਹੇ ਰਸ਼ੀਅਨ ਓਲੀਗਾਰਕਸ ਦੇ ਯਾਚ ਆ ਉਹਨਾਂ ਨੂੰ ਜ਼ਬਤ ਵੀ ਕਰ ਲਿਆ ਹੈਗਾ ਆ। ਸੋ ਇੱਕ ਅਮਰੀਕਾ ਦੇ ਵਿੱਚ ਇਹ ਨਵੀਂ ਜਿਹੜੀ ਪਹਿਲ ਕਦਮੀ ਜਿਹੜੀ ਉਹ ਹੋ ਸਕਦੀ ਆ ਵੀ ਇੱਕ ਕਾਨੂੰਨ ਦੇ ਰੂਪ ਦੇ ਵਿੱਚ ਲਿਆਂਦਾ ਜਾਵੇ ਵੀ ਇਹਨਾਂ ਲੋਕਾਂ ਦੇ ਸੈਂਕਸ਼ਨਸ ਜਿਹੜੇ ਰਸ਼ੀਅਨ ਓਲੀਗਾਰਕਸ ਆ ਉਹਨਾਂ ਦੇ ਐਸੈਟਸ ਫੜਵਾਓ ਤੇ ਧਨ ਦੌਲਤ ਜਿਹੜੀ ਆ ਉਹ ਤੁਸੀਂ ਵੀ ਜਿਹੜੀ ਉਹ ਪਾਓ। ਕਹਿੰਦੇ ਵੀ ਇਸ ਪ੍ਰਪੋਜ਼ਲ ਦੇ ਨਾਲ ਰਾਸ਼ਟਰਪਤੀ ਨੂੰ ਇਹ ਅਥਾਰਟੀ ਆ ਜਾਊਗੀ ਐਮਰਜੈਂਸੀ ਡਿਕਲੇਅਰ ਕਰਕੇ ਵੀ ਫੈਡਰਲ ਅਥਾਰਟੀਜ਼ ਜਿਹੜੀਆਂ ਆ ਉਹਨਾਂ ਦੇ ਐਸੈਟਸ ਨੂੰ ਕਨਫਿਸਕੇਟ ਕਰਕੇ ਤੇ ਲਿਕਵਿਡੇਟ ਵੀ ਜਿਹੜੀਆਂ ਉਹ ਕਰ ਸਕਦੀਆਂ ਜਿੰਨੇ ਵੀ ਰਸ਼ੀਅਨ ਓਲੀਗਾਰਕਸ ਹੈਗੇ ਆ ਜਿਹੜੇ ਸੈਂਕਸ਼ਨ ਕੀਤੇ ਗਏ ਹੈਗੇ ਆ। ਹੁਣ ਕਿਉਂਕਿ ਰੂਸ ਨੇ ਤਾਂ ਆਲਰੇਡੀ ਸਾਡੇ ਰਾਸ਼ਟਰਪਤੀ ਨੂੰ ਤੇ ਤਕਰੀਬਨ ਕਾਫੀ ਵੱਡੇ ਅਹੁਦੇਦਾਰਾਂ ਨੂੰ ਸੈਂਕਸ਼ਨ ਕਰ ਦਿੱਤਾ ਆ। ਹੁਣ ਦੇਖਦੇ ਆ ਵੀ ਇਸ ਦੇ ਵਿੱਚ ਅੱਗੇ ਕੀ ਹੁੰਦਾ ਆ। ਸੈਨੇਟਰ ਸ਼ੈਲਡਨ ਵਾਈਟ ਹਾਊਸ ਰੋਡ ਆਈਲੈਂਡ ਦੇ ਡੈਮੋਕ੍ਰੇਟ ਤੋਂ, ਕਨੈਟੀਕਟ ਤੋਂ ਰਿਚਰਡ ਵਿਮਨਥਲ, ਲਿੰਡਸੀ ਗ੍ਰਾਹਮ ਸਾਊਥ ਕੈਰੋਲੀਨਾ ਤੋਂ ਰਿਪਬਲਿਕਨ ਤੇ ਰੋਜਰ ਵਿਕਰ ਮਿਸੀਸਿਪੀ ਤੋਂ ਰਿਪਬਲਿਕਨ, ਇਹ 4 ਜਿਹੜੇ ਸੈਨੇਟਰਸ ਆ ਬਾਈਪਾਰਟੀਜ਼ਨ ਲੈਜਿਸਲੇਸ਼ਨ ਆ ਇਸ ਦੇ ਬਾਬਤ ਲਿਆਉਣ ਬਾਰੇ ਕੋਸ਼ਿਸ਼ ਕਰ ਰਹੇ ਆ। ਰਸ਼ੀਅਨ ਬਿਲੀਅਨੇਅਰਸ ਮੰਨਿਆ ਜਾਂਦਾ ਆ ਵੀ 30% ਜਿਹੜੀ ਮੁਲਕ ਦੀ ਵੈਲਥ ਹੈਗੀ ਆ ਉਸ ਦੇ ਉੱਤੇ ਕਾਬਜ਼ ਹੈਗੇ ਨੇ। ਜਿਹੜੇ ਉੱਥੇ ਰਸ਼ੀਆ ਦੇ ਵਿੱਚ ਹੈਗੇ ਨੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਵੈਲਥ ਆਪਣੀ ਜਿਹੜੀ ਧਨ ਦੌਲਤ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਫੋਰਨ ਅਕਾਊਂਟਸ ਦੇ ਵਿੱਚ ਲੁਕਾ ਕੇ ਰੱਖੀ ਹੈ ਜਿਨ੍ਹਾਂ ਵਿੱਚ ਅਮਰੀਕਾ ਵੀ ਜਿਹੜਾ ਉਹ ਸ਼ਾਮਲ ਹੈਗਾ ਆ। ਸੋ ਕਹਿੰਦੇ ਵੀ ਪੁਤਿਨ ਦੇ ਉੱਤੇ ਉਹਦੇ ਓਲੀਗਾਰਕਸ ਦੇ ਉੱਤੇ ਇਸ ਤਰੀਕੇ ਦੇ ਨਾਲ ਸੈਂਕਸ਼ਨਸ ਲਾ ਕੇ ਜਾਂ ਉਹਦੀ ਧਨ ਦੌਲਤ ਨੂੰ ਜ਼ਬਤ ਕਰਕੇ ਇੱਕ ਪ੍ਰੈਸ਼ਰ ਜਿਹੜਾ ਆ ਹੋਰ ਪਾਇਆ ਜਾ ਸਕਦਾ ਹੈ। ਸੋ ਜੇ ਫੈਡ ਦੀ ਗੱਲ ਕਰਦੇ ਜਾਈਏ, ਫੋਰਕਾਸਟਰਸ ਇਹ ਪ੍ਰੈਡਿਕਟ ਕਰ ਰਹੇ ਆ ਵੀ ਰਿਸੈਸ਼ਨ ਵੱਲ ਅਸੀਂ ਵੱਧ ਰਹੇ ਹਾਂ, ਬਹੁਤ ਤੇਜ਼ੀ ਦੇ ਨਾਲ ਯੂਐਸ ਰਿਸੈਸ਼ਨ ਵੱਲ ਵੱਧ ਰਿਹਾ ਆ। ਫੈਡ ਇਸ ਸਾਲ ਕਹਿੰਦੇ ਪਈ 6 ਜਾਂ 7 ਵਾਰੀ ਇੰਟਰਸਟ ਰੇਟ ਇਨਕਰੀਜ਼ ਕਰ ਸਕਦਾ ਹੈਗਾ। ਇੱਕ ਤਾਂ ਇਨਫਲੇਸ਼ਨ ਆਲਰੇਡੀ ਬਹੁਤ ਜ਼ਿਆਦਾ ਆ, ਦੂਜਾ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜ਼ਨ ਕੀਤੀ ਆ, ਇਹਦੇ ਨਾਲ ਬਹੁਤ ਅਸਰ ਹੋ ਰਿਹਾ। ਕਹਿੰਦੇ ਵੀ ਪ੍ਰੋਬੇਬਿਲਿਟੀ ਆਫ ਰਿਸੈਸ਼ਨ ਯੂਐਸਏ ਦੇ ਵਿੱਚ 33% ਇਨਕਰੀਜ਼ ਹੋ ਗਈ ਆ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਇਹ 10% ਅਪ ਹੋਈ ਆ ਪਿਛਲੇ ਫਰਵਰੀ 1 ਤੋਂ ਬਾਅਦ। ਤੇ ਯੂਰਪ ਦੇ ਵਿੱਚ ਰਿਸੈਸ਼ਨ 50% ਆਉਣ ਦੇ ਚਾਂਸ ਆ। ਸੋ ਇਹ ਤੋਂ ਤੁਸੀਂ ਦੇਖ ਸਕਦੇ ਹੈਗੇ ਆ। ਇੰਟਰਸਟ ਰੇਟ ਕਹਿੰਦੇ ਪਈ 6 ਕੁਆਟਰ ਪੁਆਇੰਟ ਫੈਡ ਘੱਟੋ ਘੱਟ ਇਨਕਰੀਜ਼ ਕਰੂਗਾ ਸਨ 2022 ਦੇ ਵਿੱਚ। ਸੋ ਇਹ ਕਾਫੀ ਜ਼ਿਆਦਾ ਇੰਟਰਸਟ ਉੱਪਰ ਜਾਊਗਾ ਤੇ ਰਿਸੈਸ਼ਨ ਆਉਣ ਦੇ ਚਾਂਸ ਆ ਕਿਉਂਕਿ ਕੀਮਤਾਂ ਬਹੁਤ ਵੱਧ ਗਈਆਂ ਆ। ਹੁਣ ਤਾਂ ਜਮਾਂ ਹੀ ਜਿੱਦਾਂ ਬਿਲਕੁਲ ਹੀ ਬੁਰਾ ਹਾਲ ਹੋ ਗਿਆ ਇਸ ਵੇਲੇ। ਆਪਾਂ ਗੈਸ ਦੀਆਂ ਪ੍ਰਾਈਸਿਸ ਨੂੰ ਦੇਖਿਆ ਹੈਗਾ ਆ। ਸੋ ਯੂਐਸਏ ਦੇ ਵਿੱਚ ਰਿਸੈਸ਼ਨ ਆਉਣ ਤੋਂ ਪਹਿਲਾਂ ਯੂਰਪ ਦੇ ਵਿੱਚ ਰਿਸੈਸ਼ਨ ਆਉਣ ਦੇ ਬਹੁਤ ਜ਼ਿਆਦਾ ਚਾਂਸ, 50% ਚਾਂਸ ਆ ਜਿਹੜੇ ਹੁਣ ਸਰਵੇ ਆਏ ਆ। ਜੀ, ਰਿਸੈਸ਼ਨ ਕਿਉਂ ਆ ਰਿਹਾ ਹੈ ਇਸ ਦੇ ਬਾਰੇ ਜੇ ਦੱਸਦੇ ਜਾਈਏ, ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਜਿੱਦਾਂ ਇੰਟਰਸਟ ਰੇਟ ਆ ਉਹ ਵਧਾਉਣ ਬਾਰੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਹੋਣਾ ਆ। ਅੱਜ ਤੇ ਭਲਕੇ ਜਿਹੜੀ ਮੀਟਿੰਗ ਆ ਉਹ ਖਤਮ ਹੋਣ ਤੋਂ ਬਾਅਦ ਦੇ ਵਿੱਚ ਫੈਡਰਲ ਰਿਜ਼ਰਵ ਕਹਿੰਦੇ ਵੀ ਤਕਰੀਬਨ ਤੈਅ ਹੈਗਾ ਆ ਵੀ ਉਹਨਾਂ ਨੇ ਵਧਾ ਹੀ ਦੇਣਾ। ਇਹ ਨਹੀਂ ਦੱਸ ਰਹੇ ਵੀ ਕਿੰਨਾ ਵਧਾਉਣਾ ਹੈ, ਵੀ 1/4% ਵਧਾਉਣਾ ਆ ਕਿ 0.5% ਜਿਹੜਾ ਆ ਉਹ ਵਧਾਇਆ ਜਿਹੜਾ ਉਹ ਜਾ ਸਕਦਾ ਆ। ਪਰ ਕਹਿੰਦੇ ਵੀ ਹੁਣ ਜੇ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਵੀ ਟਾਈਮ ਟਰੈਵਲ ਕਰ ਸਕਦੇ ਹੋਣ ਤਾਂ ਕਹਿੰਦੇ ਉਹ ਪਿਛਲੇ ਸਾਲ ਦੇ ਵਿੱਚ ਜਾ ਕੇ ਵੀ 1-2 ਵਾਰੀ ਇੰਟਰਸਟ ਰੇਟ ਜਿਹੜਾ ਉਹ ਵਧਾਉਣਾ ਚਾਹੁੰਦੇ ਸੀ ਤਾਂ ਜੋ ਇਨਫਲੇਸ਼ਨ ਨੂੰ ਕਾਬੂ ਜਿਹੜਾ ਉਹ ਕੀਤਾ ਜਾ ਸਕੇ। ਇਨਫਲੇਸ਼ਨ ਤੇ ਕਾਬੂ ਪਾਉਂਦੇ ਪਾਉਂਦੇ ਰਿਸੈਸ਼ਨ ਵੱਲ ਨੂੰ ਜਿਹੜਾ ਉਹ ਜਾਇਆ ਜਾ ਸਕਦਾ। ਕਹਿੰਦੇ ਵੀ ਹਰ ਇੱਕ ਚੀਜ਼ ਇਸ ਮੌਕੇ ਜਿਹੜੀ ਉਹ ਮਹਿੰਗੀ ਹੋ ਰਹੀ ਆ, ਚਾਹੇ ਤੁਸੀਂ ਦੁੱਧ ਜਿਹੜਾ ਉਹ ਖਰੀਦ ਰਹੇ ਹੈਗੇ ਆ ਤੇ ਚਾਹੇ ਜਿਹੜਾ ਆ ਉਹ ਤੁਸੀਂ ਗੈਸ ਪਵਾ ਰਹੇ ਹੈਗੇ ਆ। ਸੋ ਹਰ ਇੱਕ ਚੀਜ਼ ਇਸ ਮੌਕੇ ਮਹਿੰਗੀ ਹੈਗੀ ਆ। ਸੋ ਯੂਐਸ ਦੇ ਵਿੱਚ ਰਿਸੈਸ਼ਨ ਦੀ ਪ੍ਰੋਬੇਬਿਲਿਟੀ ਯੂਰਪੀਅਨ ਸੰਘ ਦੇ ਨਾਲੋਂ ਘੱਟ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਇਹ ਜਿਹੜੀਆਂ ਸਪੈਕੂਲੇਸ਼ਨਸ ਦੇ ਤਹਿਤ ਕਹਿੰਦੇ ਵੀ 2022 ਦੇ ਅਖੀਰ ਤੱਕ 1.4% ਜਿਹੜਾ ਆ ਉਹ ਇੰਟਰਸਟ ਰੇਟ ਓਵਰਆਲ ਵੱਧ ਸਕਦਾ ਆ ਤੇ 2023 ਦੇ ਅਖੀਰ ਤੱਕ 2% ਜਿਹੜਾ ਇੰਟਰਸਟ ਰੇਟ ਆ ਉਹ ਵੱਧ ਸਕਦਾ ਹੈਗਾ ਆ। ਜਿਹੜਾ ਰਿਸੈਸ਼ਨ ਉਦੋਂ ਨਾ ਆਵੇ, ਟ੍ਰਿਲੀਅਨਸ ਆਫ ਡਾਲਰ ਦੇ ਬੌਂਡ ਜਿਹੜੇ ਆ ਫੈਡਰਲ ਰਿਜ਼ਰਵ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰੀਦੇ ਆ ਵੀ ਲੋਕਾਂ ਨੂੰ ਜਿਹੜਾ ਰਿਸੈਸ਼ਨ ਦੇ ਵਿੱਚ ਜਾਣ ਤੋਂ
ਬਚਾਇਆ ਜਾ ਸਕੇ। ਸੋ ਪਰ ਲੱਗਦਾ ਇਵੈਂਚੁਅਲੀ ਇਹ ਜਿਹੜਾ ਵਿਸ਼ੀਅਸ ਸਾਈਕਲ ਆ, ਇੱਕ ਪਾਸੇ ਬਚਾਉਂਗੇ ਤੇ ਦੂਜੇ ਪਾਸੇ ਜਿਹੜੀ ਉਹ ਮਹਿੰਗਾਈ ਆ, ਜੇ ਮਹਿੰਗਾਈ ਨੂੰ ਰੋਕੂਗੇ ਤਾਂ ਫਿਰ ਰਿਸੈਸ਼ਨ ਆ। ਇਹ ਫਾਈਨ ਬੈਲੈਂਸ ਕਦੀ ਵੀ ਬਣਾਉਣਾ ਜਿਹੜਾ ਆ ਉਹ ਬੜਾ ਔਖਾ ਜਿਹਾ ਜਾਪ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਦੇਖਦੇ ਹਾਂ ਵੀ 에ਅਰਲਾਈਨਸ ਦੀਆਂ ਟਿਕਟਾਂ ਬਹੁਤ ਜ਼ਿਆਦਾ ਮਹਿੰਗੀਆਂ ਆ, ਖਾਸ ਕਰਕੇ ਜਿਹੜੇ ਇੰਡੀਆ ਤੋਂ ਵੀ ਆਉਂਦੇ ਆ, ਤੇ ਉਸ ਨੂੰ ਹੋਰ ਮਹਿੰਗੀਆਂ ਕਰਨ ਲਈ ਅੱਜ ਪ੍ਰੈਜ਼ੀਡੈਂਟ ਰਸ਼ੀਆ ਦੇ ਪੁਟਿਨ ਆ, ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਬਾਹਰਲੇ ਮੁਲਕਾਂ ਦੇ ਜਹਾਜ਼ ਹੈਗੇ ਆ, ਉਹ ਉਹਨਾਂ ਨੂੰ ਜੇ ਉੱਥੇ ਦੀ ਧਰਤੀ ਦੇ ਉੱਪਰ ਦੀ ਜਾਂਦੇ ਆ ਤੇ ਉਹਨਾਂ ਨੂੰ ਉਹ ਸੀਜ਼ ਕਰ ਸਕਦੇ ਹੈਗੇ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਇੱਕ ਲਾਅ ਸਾਈਨ ਕਰ ਦਿੱਤਾ ਹੈ ਵੀ ਫੋਰਨ ਪਲੇਨਸ ਨੂੰ ਸੀਜ਼ ਕੀਤਾ ਜਾ ਸਕਦਾ, ਜਿਹੜੇ ਡੋਮੈਸਟਿਕਲੀ ਵੀ ਯੂਜ਼ ਕਰਦੇ ਆ, ਕਿਉਂਕਿ ਟੈਨਸ਼ਨਸ ਬਹੁਤ ਜ਼ਿਆਦਾ ਰਸ਼ੀਆ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਹੋ ਗਈ ਆ। ਹੁਣ ਆਪਾਂ ਦੇਖਿਆ ਹੀ ਹੈਗਾ, ਫੋਰਨ 에ਅਰਕ੍ਰਾਫਟ ਕੰਪਨੀਜ਼ ਪਹਿਲਾਂ ਕਈ ਰੈਂਟ ਵੀ ਕੀਤੇ ਹੋਏ ਸੀ ਉਹਨਾਂ ਨੇ ਰਸ਼ੀਆ ਨੂੰ, ਤੇ ਹੁਣ ਉਹਨਾਂ ਨੇ ਬਿਜ਼ਨਸ ਕਰਨਾ ਬੰਦ ਕਰ ਦਿੱਤਾ ਹੈ। ਸੋ ਮੇਨਟੇਨੈਂਸ ਦੀ ਵੀ ਜਿਹੜੀ ਆ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ। ਪਿਛਲੇ ਹਫ਼ਤੇ ਯੂਐਸ ਨੇ ਸਾਰਾ ਕੁਝ ਰਸ਼ੀਆ ਤੋਂ ਇੰਪੋਰਟ ਕਰਨ ਤੇ ਖਾਸ ਕਰਕੇ ਆਇਲ, ਨੈਚੁਰਲ ਗੈਸ, ਕੋਲ ਸਾਰੇ ਦੇ ਉੱਤੇ ਬੈਨ ਲਾਤਾ ਸੀ ਰਸ਼ੀਆ ਨੇ। ਸੋ ਪ੍ਰੈਸ਼ਰ ਕਰ ਰਿਹਾ ਯੂਰਪ ਨੂੰ ਵੀ, ਤੇ ਹੋਰ 7 ਨੇਸ਼ਨਸ ਜਿਹੜੀਆਂ ਹੈਗੀਆਂ, ਗਰੁੱਪ ਆਫ 7 ਨੇਸ਼ਨਸ, ਉਹਨਾਂ ਨੇ ਵੀ ਰਸ਼ੀਆ ਦਾ ਪ੍ਰੈਫਰੈਂਸ਼ੀਅਲ ਟ੍ਰੇਡ ਸਟੇਟਸ ਜਿਹੜਾ ਸੀਗਾ ਉਸ ਨੂੰ ਰਿਵੋਕ ਕਰ ਲਿਆ ਹੈ। ਸੋ ਹੁਣ ਯੂਐਸਏ ਦਾ ਜੇ ਦੇਖਿਆ ਜਾਵੇ, ਪੂਰੇ ਦੁਨੀਆ ਦੇ ਵਿੱਚ 3 ਮੁਲਕ ਹੈਗੇ ਆ ਜਿਨ੍ਹਾਂ ਦੇ ਨਾਲ ਕੋਈ ਪ੍ਰੈਫਰਡ ਕਿਸੇ ਤਰ੍ਹਾਂ ਦਾ ਟ੍ਰੇਡ ਸਟੇਟਸ ਨਹੀਂ। ਇੱਕ ਕਿਊਬਾ ਆ, ਨਾਰਥ ਕੋਰੀਆ ਤੇ ਹੁਣ ਰਸ਼ੀਆ ਹੈਗਾ ਆ। ਵਾਸ਼ਿੰਗਟਨ ਪੋਸਟ ਨੇ ਇਹ ਰਿਪੋਰਟ ਕੀਤਾ ਸੀ ਦਿਸ ਵੀਕ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਸੀ ਵੀ ਬਹੁਤ ਸਾਰੇ ਲੂਪ ਹੋਲਸ ਹੈਗੇ ਆ ਸੈਂਕਸ਼ਨਸ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਰਿਮੂਵ ਕੀਤਾ ਜਾਵੇ। ਸੋ ਕੱਲ ਸਵੇਰੇ ਬੁੱਧਵਾਰ ਸਵੇਰੇ 9 ਵਜੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹ ਯੂਐਸ ਕਾਂਗਰਸ ਤੇ ਸੈਨੇਟ ਨੂੰ ਐਡਰੈਸ ਕਰਨਗੇ ਜ਼ੂਮ ਮੀਟਿੰਗ ਦੇ ਰਾਹੀਂ। ਜੀ, ਸੋ ਪੁਤਿਨ ਨੇ ਜਿਹੜਾ ਆਲਰੇਡੀ ਇਹ ਨਵਾਂ ਉੱਥੇ ਕਾਨੂੰਨ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ। ਕਹਿੰਦੇ ਵੀ ਸੀਜ਼ ਕਰਕੇ ਤੇ ਅਸੀਂ ਰਸ਼ੀਆ ਦੇ ਵਿੱਚ ਹੀ ਉਹਨਾਂ ਦੀਆਂ ਉਡਾਨਾਂ ਡੋਮੈਸਟਿਕ ਫਲਾਈਟਸ ਦੇ ਲਈ ਜਿਹੜਾ ਉਸ ਨੂੰ ਵਰਤਾਂਗੇ। ਸੋ ਹਰਜੋਤ ਸਿੰਘ ਜੀ, ਇੱਥੋਂ ਇਹ ਲੱਗਦਾ ਆ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਜਿਨ੍ਹਾਂ ਦੀਆਂ ਯੂਨਾਈਟਿਡ ਦੀਆਂ ਸੀਗੀਆਂ ਫਲਾਈਟਸ, ਉਹਨਾਂ ਦੀਆਂ ਕੈਂਸਲ ਹੋ ਰਹੀਆਂ ਨੇ। ਜਿਨ੍ਹਾਂ ਦੀਆਂ ਖਾਸ ਕਰਕੇ ਡਾਇਰੈਕਟ ਫਲਾਈਟ ਸੀਗੀਆਂ ਇੰਡੀਆ ਨੂੰ ਸੈਨ ਫਰਾਂਸਿਸਕੋ ਤੋਂ ਜਾਂ ਜਿੱਧਰੋਂ ਵੀ ਜਾ ਰਹੀਆਂ ਸੀ, ਕਿਉਂਕਿ ਰੂਸੀ ਏਅਰ ਸਪੇਸ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈਂਦਾ ਸੀਗਾ, ਤੇ ਹੁਣ ਉਹਦੇ ਕਰਕੇ ਉਹ ਹੁਣ ਜਿਹੜਾ ਉਹ ਬਦਲ ਕਰ ਰਹੇ ਆ। ਸੋ 3-3 4-4 ਘੰਟੇ 5-5 ਘੰਟੇ ਲੋਕਾਂ ਨੂੰ ਫੋਨ ਦੇ ਉੱਤੇ ਇੰਤਜ਼ਾਰ ਕਰਨਾ ਪੈ ਰਿਹਾ ਆ ਯੂਨਾਈਟਿਡ ਵਾਲਿਆਂ ਦੇ ਨਾਲ ਗੱਲ ਕਰਨ ਦੇ ਲਈ, ਆਪਣੀਆਂ ਜਿਹੜੀਆਂ ਟਿਕਟਸ ਆ ਉਹਨਾਂ ਨੂੰ ਚੇਂਜ ਕਰਵਾਉਣ ਦੇ ਲਈ, ਸਮਾਂ ਜਿਹੜਾ ਉਹ ਬਦਲਣ ਦੇ ਲਈ। ਹੁਣ ਕੀ ਕਰ ਰਹੇ ਨੇ ਵੀ ਡਾਇਰੈਕਟ ਫਲਾਈਟਸ ਨੂੰ ਤੋੜ ਕੇ ਯੂਰਪ ਦੇ ਵਿੱਚ ਜਿਹੜਾ ਆ ਉਹ ਓਵਰਲੇ ਕਰਕੇ ਫਿਰ ਇੱਧਰ ਨੂੰ ਜਿਹੜੀਆਂ ਉਹ ਘੱਲੀਆਂ ਜਾ ਰਹੀਆਂ ਆ। ਜੇ ਹਰਜੋਤ ਸਿੰਘ, ਜਿੱਦਾਂ ਤੁਸੀਂ ਦੱਸਿਆ ਵੀ ਸਾਰੇ ਹੀ ਇੰਟਰਨੈਸ਼ਨਲ ਫਲਾਈਟਾਂ ਦੇ ਨਾਲ ਇੱਦਾਂ ਆ, ਏਅਰ ਇੰਡੀਆ ਦੀਆਂ ਫਲਾਈਟਾਂ ਵੀ ਡਾਇਰੈਕਟ ਆਉਂਦੀਆਂ ਨੇ, ਉਹ ਵੀ ਰੂਸ ਦੇ ਉੱਤੋਂ ਦੀ ਲੰਘ ਕੇ ਆਉਂਦੀਆਂ ਨੇ। ਸੋ ਇਹਦਾ ਮਤਲਬ ਆ ਵੀ ਉਹਨਾਂ ਫਲਾਈਟਾਂ ਦੇ ਉੱਤੇ ਵੀ ਅਸਰ ਪੈ ਸਕਦਾ ਆ। ਸੋ ਉੱਧਰ ਇੱਕ ਖਬਰ ਫਲਾਈਟਸ ਦੇ ਨਾਲ ਇਹ ਆ, ਜਰਮਨੀ ਦੇ ਵਿੱਚ ਸੈਂਕੜੇ ਫਲਾਈਟਾਂ ਜਿਹੜੀਆਂ ਕੈਂਸਲ ਹੋ ਗਈਆਂ ਕਿਉਂਕਿ ਉੱਥੋਂ ਦੇ ਸਿਕਿਉਰਿਟੀ ਸਟਾਫ ਨੇ ਸਟ੍ਰਾਈਕ ਕਰ ਦਿੱਤੀ ਸੀਗੀ। ਸੋ ਜਿਨ੍ਹਾਂ ਨੇ ਹੁਣ ਭਾਈ ਆਉਣਾ ਆ, ਇਸ ਟਾਈਮ ਸਥਿਤੀ ਸਾਰੇ ਪਾਸੇ ਪਤਾ ਹੀ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਆ। ਇੱਕ ਡੰਡਾ ਇੱਧਰੋਂ ਪੈਂਦਾ, ਦੂਜਾ ਉੱਧਰੋਂ, ਤੀਜਾ ਇੱਧਰੋਂ। ਸੋ ਲੋਕਾਂ ਨੂੰ ਸਮਝ ਜਿਹੜੀ ਆ ਰਹੀ, ਕੰਬਲ ਕੁੱਟ ਜੀ ਜਿੱਦਾਂ ਹੋ ਰਹੀ ਹੁੰਦੀ ਨਾ ਲੋਕਾਂ ਦੀ, ਉਹ ਜਿਹੜੀ ਸਥਿਤੀ ਇਸ ਟਾਈਮ ਦੁਨੀਆ ਦੇ ਵਿੱਚ ਜਿਹੜੀ ਉਹ ਬਣੀ ਪਈ ਆ। ਬੰਦਾ ਬਾਹਰ ਤਾਂ ਨਿਕਲਦਾ ਸੱਜ ਧੱਜ ਕੇ ਵੀ ਆਪਾਂ ਆਹ ਕਰਨਾ, ਉਹ ਕਰਨਾ, ਪਤਾ ਨਹੀਂ ਲੱਗਦਾ ਵੀ ਕਿੱਧਰੋਂ ਲਫੇੜੇ ਜਿਹੜੇ ਆ ਉਹ ਪਈ ਜਾ ਰਹੇ ਆ। ਸੋ ਹਾਲਾਤ ਇੱਦਾਂ ਦੇ ਬਣੇ ਪਏ ਆ, ਜਿਹੜੇ ਹੁਣ ਜਿਨ੍ਹਾਂ ਨੇ ਫਲਾਈ ਕਰਨਾ ਆ ਵੀ ਉਹ ਭਾਈ ਧਿਆਨ ਦੇ ਨਾਲ ਤਿਆਰ ਰਹਿਣ। ਫਲਾਈਟ ਤੁਹਾਡੀ ਕੈਂਸਲ ਵੀ ਹੋ ਸਕਦੀ ਆ, ਵਿੱਚੇ ਤੁਹਾਨੂੰ ਕਿਤੇ ਰੁਕਣਾ ਵੀ ਪੈ ਸਕਦਾ ਆ, ਓਵਰਲੇ ਸਟੇ, ਇਸ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਆ ਉਹ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਆ। ਰੂਸ ਵਾਲੇ ਨੇ ਤਾਂ ਜ਼ਿਆਦਾ ਹੀ ਅੱਤ ਚੱਕੀ ਪਈ ਆ, ਕਹਿੰਦਾ ਵੀ ਚੱਕ ਕੇ ਜਹਾਜ਼ ਤੁਹਾਡੇ ਫੜ ਕੇ ਤਾਂ ਅਸੀਂ ਖੌਰੇ ਰੋਡਵੇਜ਼ ਦੀਆਂ ਬੱਸਾਂ ਵਾਂਗੂ ਚਲਾਉਣੇ ਆ। ਉਹਨੇ ਉੱਥੇ ਲੋਕਲ ਉਹ ਗੱਲ ਜਿਹੜੀ ਉਹਨੇ ਉਹ ਕਰ ਦਿੱਤੀ ਆ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਉਹ ਬਣਦਾ ਕੀ ਹੈਗਾ ਆ। ਪਰ ਅੱਜ ਜਿਹੜੀ ਇੱਕ ਹਰਜੋਤ ਸਿੰਘ ਜੀ, ਪਰ ਉਹ ਜਿਹੜੀ ਇੱਕ ਵੱਡੀ ਘਟਨਾ ਹੋਊਗੀ ਵੀ ਜਦੋਂ 3 ਯੂਰਪੀਅਨ ਸੰਘ ਦੇ ਜਿਹੜੇ ਪ੍ਰਧਾਨ ਮੰਤਰੀ ਜ਼ੈਲੈਂਸਕੀ ਨੂੰ ਜਾ ਕੇ ਕੀਵ ਦੇ ਵਿੱਚ ਮਿਲਣਗੇ। 34 ਘੰਟੇ ਦਾ ਉੱਥੇ ਕਰਫਿਊ ਜਿਹੜਾ ਆ ਉਹ ਲਾਨਿਆ ਗਿਆ ਹੈਗਾ ਆ। ਸੋ ਜੇ ਰੂਸ ਉਹਨਾਂ ਲੀਡਰਾਂ ਦੇ ਉੱਤੇ ਹਮਲਾ ਕਰ ਦਿੰਦਾ ਆ
ਤਾਂ ਉਸ ਦਾ ਅਸਰ ਕੀ ਜਿਹੜਾ ਰਹੂਗਾ, ਇਹ ਜਿਹੜੀ ਯੁੱਧ ਆ ਬਹੁਤ ਤੇਜ਼ੀ ਦੇ ਨਾਲ ਫਿਰ ਜਿਹੜੀ ਉਹ ਫੈਲ ਸਕਦੀ ਆ ਜੇ ਕੋਈ ਇੱਦਾਂ ਦੀ ਅਣਸਖਾਵੀ ਘਟਨਾ ਜਿਹੜੀ ਉਹ ਵਾਪਰ ਗਈ। ਅਰਦਾਸ ਕਰਦੇ ਨਾ ਹੀ ਵਾਪਰੇ, ਪਰ ਸਥਿਤੀ ਜਿਹੜੀ ਬਹੁਤ ਡਾਵਾਂਡੋਲ ਇਸ ਟਾਈਮ ਬਣੀ ਪਈ ਹੈਗੀ ਆ। ਜੀ, ਅਗਲੀ ਖਬਰ ਆਪਾਂ ਕੱਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਬੰਦਾ ਉਹ ਹੋਮਲੈਸ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਰਿਹਾ ਹੈਗਾ ਆ। ਸੋ ਉਸ ਦੇ ਸੰਬੰਧ ਦੇ ਵਿੱਚ ਜੋ ਸਸਪੈਕਟ ਸੀ ਉਸ ਨੂੰ ਵਾਸ਼ਿੰਗਟਨ ਡੀਸੀ ਦੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੇ ਅਰੈਸਟ ਕਰ ਲਿਆ ਸਾਊਥ ਈਸਟ ਵਾਸ਼ਿੰਗਟਨ ਡੀਸੀ ਦੇ ਵਿੱਚ। ਉਹਦਾ ਮੈਨ ਹੰਟ ਚੱਲ ਰਿਹਾ ਸੀ। 3 ਸ਼ਹਿਰਾਂ ਦੀ ਪੁਲਿਸ ਉਸ ਨੂੰ ਲੱਭ ਰਹੀ ਸੀ। ਕਹਿੰਦੇ ਪਈ ਉਸ ਤੋਂ ਬਾਅਦ ਬਿਊਰੋ ਆਫ ਅਲਕੋਹਲ, ਟਬਾਕੋ ਤੇ ਫਾਇਰ ਆਰਮਸ ਦੀ ਡਿਵੀਜ਼ਨ ਨੇ ਇਸ ਨੂੰ ਪੈਂਸਲਵੇਨੀਆ ਐਵਨਿਊ ਦੇ ਉੱਤੇ ਜਿਹੜਾ ਆ ਫੜਿਆ ਹੈਗਾ। ਜਿਰਾਲਡ ਬਰੀਵਰਡ 30 ਸਾਲਾਂ ਦਾ, ਇਸ ਨੂੰ ਕਿਸੇ ਨੇ ਟਿਪ ਦਿੱਤੀ ਸੀ ਪੁਲਿਸ ਨੂੰ ਤੇ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਮਲਟੀਪਲ ਚਾਰਜਸ ਇਹਦੇ ਅਗੇਂਸਟ ਪੈਂਡਿੰਗ ਹੈਗੇ ਆ ਵਾਸ਼ਿੰਗਟਨ ਦੇ ਵਿੱਚ, ਕਿਉਂਕਿ ਇਸ ਨੇ 2 ਜਗ੍ਹਾ ਜਿਹੜੇ ਹੋਮਲੈਸ ਬੰਦੇ ਸੀ ਉਹ ਇੱਕ ਟੈਂਟ ਦੇ ਵਿੱਚ ਸੁੱਤੇ ਪਏ ਸੀ, ਉਹਨਾਂ ਨੂੰ ਅੱਗ ਲਾ ਕੇ ਮਾਰਿਆ ਸੀ। ਇੱਕ ਜਗ੍ਹਾ ਗੋਲੀਆਂ ਵੀ ਚਲਾਈਆਂ ਸੀਗੀਆਂ ਨਾਰਥ ਈਸਟ ਡੀਸੀ ਤੇ ਲੋਅਰ ਮੈਨਹਟਨ ਦੇ ਵਿੱਚ ਵੀ। 3 ਬੰਦੇ ਜਿਹੜੇ ਆ ਉਹ ਮਾਰੇ ਗਏ ਹੈਗੇ ਹੋਮਲੈਸ। ਸੋ ਇੱਕ ਬੰਦਾ ਜਿਹੜਾ ਸੀ ਵਿਕਟਮ ਸੀ ਉਹ ਬਰਨਿੰਗ ਟੈਂਟ ਦੇ ਵਿੱਚ ਜਿਹੜਾ ਕਿ ਜਲ ਰਿਹਾ ਸੀ ਉੱਥੋਂ ਲੱਭਿਆ ਗਿਆ ਸੀ। ਹਜੇ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਨਾਮ ਹਜੇ ਤੱਕ ਰਿਲੀਜ਼ ਨਹੀਂ ਕੀਤੇ ਗਏ, ਪਰ ਅੱਜ ਨਿਊਯਾਰਕ ਦੀ ਪੁਲਿਸ ਨੇ ਇਹ ਅਨਾਉਂਸ ਕੀਤਾ ਆ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਹੋ ਗਈ ਹੈਗੀ ਆ। ਜੀ ਦੇਖੋ ਬਿल्कुल जी, ਜਿੱਦਾਂ मूवी नहीं ਸੀਗੀ डॉन की, डॉन का पीछा पता नहीं किन्ने ਮੁਲਕਾਂ ਦੀ ਪੁਲਿਸ ਕਰਦੀ ਹੈ, ਇਹਦਾ ਵੀ ਜਿਹੜੇ 3 ਸ਼ਹਿਰਾਂ ਦੀ ਪੁਲਿਸ ਜਿਹੜੀ ਇਸ ਦਾ ਪਿੱਛਾ ਕਰਨ ਦੀ ਸੀ। ਬੜਾ ਹੀ ਇਸਨੇ ਘਿਨਾਉਣਾ ਜਿਹੜਾ ਉਹ ਕੰਮ ਕੀਤਾ। 5 ਵੱਖ-ਵੱਖ ਥਾਵਾਂ ਦੇ ਉੱਤੇ ਗੋਲੀਬਾਰੀ ਦੀ ਜਿਹੜੀ ਘਟਨਾ ਹੈ ਵਾਪਰੀ ਆ। ਸੋ ਜਿਸ ਦੇ ਵਿੱਚ ਜਿੱਦਾਂ ਤੇ ਦੱਸਿਆ ਵੀ 3 ਜਾਣੇ ਜਿਹੜੇ ਆ ਹੁਣ ਤੱਕ ਮਰ ਚੁੱਕੇ ਹੈਗੇ ਨੇ। ਸੋ ਇਹ ਮਾਰਚ 3 ਨੂੰ ਕਹਿੰਦੇ ਆ ਵੀ ਇਸ ਨੇ ਜਿਹੜੇ ਗੋਲੀकांड ਆ ਉਸ ਨੂੰ ਅੰਜਾਮ ਜਿਹੜਾ ਸ਼ੁਰੂ ਕੀਤਾ ਸੀਗਾ ਤੇ 12 ਮਾਰਚ ਨੂੰ ਜਿਹੜੀ ਉਸਨੇ ਚੌਥੀ ਤੇ 5ਵੀਂ ਜਿਹੜੀ ਆ ਉਹ ਗੋਲੀकांड ਜਿਹੜੀ ਉਹ ਕੀਤੀ ਸੀਗੀ। ਸੋ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਵੀ ਜਿਹੜੀਆਂ ਇਸਦੀਆਂ ਰਿਲੀਜ਼ ਆ ਉਹ ਕਰ ਦਿੱਤੀਆਂ ਗਈਆਂ ਸੀ ਤੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇਦਾਂ ਦੇ ਸਿਰਫਰੇ ਲੋਕ ਪਤਾ ਨਹੀਂ ਕਿੱਥੇ ਕਿੱਦਾਂ ਜਿਹੜੇ ਉਹ ਘੁੰਮ ਰਹੇ ਨੇ। ਸੋ ਪਤਾ ਨਹੀਂ ਲੱਗਦਾ ਵੀ ਭਾਈ ਕਿਹਦੇ ਦਿਮਾਗ 'ਚ ਅੱਜ ਕੱਲ੍ਹ ਕੀ ਚੱਲਦਾ ਆ। ਬਚ ਕੇ ਹੀ ਰਹਿਣ ਵਾਲੀ ਜਿਹੜੀ ਉਹ ਸਥਿਤੀ ਆ। ਆਪਣੀ ਪ੍ਰੀਕਾਸ਼ਨ ਦੇ ਲਈ, ਆਪਣੀ ਸੇਫਟੀ ਦੇ ਲਈ ਜੋ ਤੁਸੀਂ ਹਰ ਕੁਛ ਕਦਮ ਜਿਹੜੇ ਚੁੱਕ ਸਕਦੇ ਆ ਉਹ ਜ਼ਰੂਰ ਚੱਕੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਟਲ ਨੇ ਜਿਹੜਾ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਤੋਂ ਬਾਅਦ 'ਚ ਇਹ ਅਨਾਉਂਸ ਕੀਤਾ ਆ ਵੀ ਉਹ 33 ਬਿਲੀਅਨ ਯੂਰੋ ਦੀ ਇਨਵੈਸਟਮੈਂਟ ਜਾਨੀ ਕਿ $36 ਬਿਲੀਅਨ ਦੀ ਇਨਵੈਸਟਮੈਂਟ ਆ ਉਹ ਜਰਮਨੀ ਦੇ ਵਿੱਚ ਕਰਨ ਜਾ ਰਹੇ ਆ। ਸੈਂਟਾ ਕਲਾਰਾ ਬੇਸਡ ਇਹ ਜਿਹੜੀ ਕੰਪਨੀ ਆ 2 ਨਵੀਆਂ ਫੈਕਟਰੀਜ਼ ਮੈਜਬਰਗ ਜਰਮਨੀ ਦੇ ਵਿੱਚ ਜਿਹੜੀਆਂ ਆ ਉਹ ਆਪਣੀ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਚਾਲੂ ਕਰਨਗੇ। ਇਸ ਮੌਕੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਮਾਰੋ-ਮਾਰ ਜਿਹੜੀ ਆ ਉਹ ਚਿਪਸ ਨੂੰ ਲੈ ਕੇ ਬਣੀ ਪਈ। ਆਪਾਂ ਦੇਖਿਆ ਵੀ ਚਿਪ ਸ਼ਾਰਟੇਜ ਦੇ ਕਰਕੇ ਜਿੰਨੇ ਵੀ ਆਟੋਮੋਬਾਈਲ ਆ ਤੇ ਚਾਹੇ ਜਿਹਦੇ ਵਿੱਚ ਵੀ ਚਿਪਸ ਲੱਗਦੀ ਆ, ਸੈਮੀ ਕੰਡਕਟਰ ਯੂਜ਼ ਜਿਹੜਾ ਉਹ ਹੁੰਦਾ ਆ, ਉਸ ਦੇ ਪ੍ਰਾਈਸ ਜਿਹੜੇ ਉਹ ਮਹਿੰਗੇ ਹੋ ਗਏ ਸੀ। ਇਹ ਕਹਿੰਦੇ ਆ ਵੀ 2027 ਤੱਕ ਇਹਨਾਂ ਦੀ ਇਹ ਜਿਹੜੀ ਪ੍ਰੋਡਕਸ਼ਨ ਆ ਉੱਥੇ ਸ਼ੁਰੂ ਹੋਊਗੀ, ਉਦੋਂ ਤੱਕ ਜਿਹੜੀ ਉੱਥੇ ਬਣ ਸਕੂਗੀ। ਸੋ ਹੁਣ ਦੇਖੋ ਕੀ ਹੁੰਦਾ ਆ। ਇੰਟਲ ਨੇ ਰੀਸੈਂਟਲੀ ਕਾਫੀ ਵੱਡੇ ਜਿਹੜੇ ਐਲਾਨ ਆ ਇਸ ਤਰੀਕੇ ਦੇ ਕੀਤੇ ਹੈਗੇ ਨੇ। ਜੀ, ਅਗਲੀ ਖਬਰ ਵਿੱਚ ਚਲੀਏ ਤੇ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਕਾਲੇ ਮੂਲ ਦੇ ਇੱਕ ਆਰਕੀਟੈਕਟ ਨੂੰ ਆਰਕੀਟੈਕਚਰ ਦਾ ਟੌਪ ਦਾ ਅਵਾਰਡ ਮਿਲਿਆ ਹੈਗਾ। ਡੇਵਿਡੋ ਫ੍ਰਾਂਸਿਸ ਕੇਰੇ। ਇਹ ਕਹਿੰਦੇ ਪਈ ਇੱਕ ਬਹੁਤ ਹੀ ਗਰੀਬ ਮੁਲਕ ਨੂੰ ਬਿਲੋਂਗ ਕਰਦਾ ਹੈਗਾ। ਉਸ ਦਾ ਜਨਮ ਬਰਕੀਨਾ ਫਾਸੋ ਦੇ ਵਿੱਚ ਹੋਇਆ ਸੀਗਾ। ਛੋਟਾ ਜਿਹਾ ਪਿੰਡ ਸੀ। ਕਹਿੰਦਾ ਵੀ ਪਿੰਡ ਦੇ ਵਿੱਚ ਕੋਈ ਸਕੂਲ ਨਹੀਂ ਸੀ ਤੇ ਮੇਰਾ ਫਾਦਰ ਮੈਨੂੰ ਹਮੇਸ਼ਾ ਇਹੀ ਕਹਿੰਦਾ ਸੀ ਵੀ ਪੜ੍ਹ ਲਿਖ ਤੇ ਇਹੀ ਤੇਰੇ ਕੰਮ ਆਉਣਾ ਹੈਗਾ। ਸੋ ਬਹੁਤ ਜ਼ਿਆਦਾ ਵੈਲ ਨੋਨ ਨਹੀਂ ਹੈਗਾ, ਪਰ ਇਹਦੀਆਂ ਜਿਹੜੀਆਂ ਬਿਲਡਿੰਗਸ ਆ ਜੇ ਕਿਤੇ ਤੁਹਾਨੂੰ ਟਾਈਮ ਲੱਗੇ ਜ਼ਰੂਰ ਸੋਸ਼ਲ ਮੀਡੀਆ ਦੇ ਉੱਤੇ ਵੀ, ਗੂਗਲ ਦੇ ਉੱਤੇ ਵੀ ਜਿਹੜੇ ਇਹਦੇ ਡਿਜ਼ਾਈਨ ਆ
ਬਹੁਤ ਹੀ ਵਧੀਆ ਜਿਹੜਾ ਖਾਸ ਕਰਕੇ ਗਰੀਬ ਮੁਲਕਾਂ ਦੇ ਵਿੱਚ ਅਫਰੀਕਨ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਉਸਨੇ ਸਕੂਲਸ ਦੀਆਂ ਬਿਲਡਿੰਗਾਂ ਡਿਜ਼ਾਈਨ ਕੀਤੀਆਂ, ਕਿਸ ਤਰ੍ਹਾਂ ਹੈਲਥ ਕੇਅਰ ਸੈਂਟਰ ਡਿਜ਼ਾਈਨ ਕੀਤੇ ਆ, ਉਹ ਬਹੁਤ ਹੀ ਬੇਕਮਾਲ ਹੈਗੇ ਆ। ਜੇ ਤੁਸੀਂ ਦੇਖੋ ਬਹੁਤ ਹੀ ਜਿਹੜੇ ਸੋਹਣੇ ਹੈਗੇ, ਕਈ ਜਿਹੜੇ ਸਿਰਫ ਬੈਂਸਾਂ ਦੇ ਨਾਲ ਜਿਹੜੇ ਲੱਕੜੀਆਂ ਦੇ ਨਾਲ ਕਿੱਦਾਂ ਦੀਆਂ ਬਿਲਡਿੰਗਾਂ ਜਿਹੜੀਆਂ ਬਣਾਈਆਂ ਗਈਆਂ ਹੈਗੀਆਂ। ਸੋ ਪਹਿਲਾ ਬਲੈਕ ਵਿਨਰ ਹੈਗਾ ਆ ਪ੍ਰਿਟਜ਼ਿਕਰ ਆਰਕੀਟੈਕਚਰ ਪ੍ਰਾਈਜ਼ ਦਾ। ਇਸ ਤੋਂ ਪਹਿਲਾਂ ਇਹਨੂੰ ਆਗਾ ਖਾਨ ਅਵਾਰਡ ਤੇ ਥਾਮਸ ਜੈਫਰਸਨ ਮੈਡਲ ਵੀ ਮਿਲ ਚੁੱਕਾ ਹੈਗਾ ਆ। ਤੇ ਇਸ ਨੂੰ ਬਹੁਤ ਸਾਰੇ ਜਿਹੜੇ ਆਰਕੀਟੈਕਚਰਸ ਆ ਉਹਨਾਂ ਨੇ ਸਪੋਰਟ ਕੀਤਾ ਹੈਗਾ। ਤੇ ਇਸ ਨੇ ਨੋਬਲ ਪੀਸ ਸੈਂਟਰ ਔਸਲੋ ਦੇ ਵਿੱਚ ਉਹ ਬਿਲਡਿੰਗ ਵੀ ਡਿਜ਼ਾਈਨ ਕੀਤੀ ਸੀ ਤੇ ਨੈਸ਼ਨਲ ਮਿਊਜ਼ੀਅਮ ਆਫ ਅਫਰੀਕਨ ਅਮਰੀਕਨ ਹਿਸਟਰੀ ਤੇ ਕਲਚਰ ਦੀ ਵਾਸ਼ਿੰਗਟਨ ਡੀਸੀ ਦੇ ਵਿੱਚ ਉਹ ਵੀ ਡਿਜ਼ਾਈਨ ਕੀਤੀ ਸੀ। ਦੇਖੋ ਵੀ ਹੁਣ ਬੰਦਾ ਜਿੱਥੇ ਜੰਮਿਆ ਉਸ ਪਿੰਡ 'ਚ ਕੋਈ ਸਕੂਲ ਵੀ ਨਹੀਂ ਸੀ, ਫਿਰ ਵੀ ਉਹ ਬੰਦਾ ਇਸ ਲੈਵਲ ਤੇ ਪਹੁੰਚਿਆ ਤੇ ਐਡਾ ਵੱਡਾ ਜਾ ਕੇ ਜਿਹੜਾ ਉਹਨਾਂ ਇਨਾਮ ਜਿਹੜਾ ਪ੍ਰਾਪਤ ਕੀਤਾ ਹੈਗਾ। ਜੀ ਬਿਲਕੁਲ ਜੀ। ਸੋ ਜੀ ਸ਼ਾਬਾਸ਼ੇ ਆ ਜੀ ਇਸ ਜੀ ਬੰਦੇ ਨੂੰ। ਸੋ ਇਹ ਅਜਿਹੇ ਜਿਹੜੇ ਲੋਕ ਨੇ ਉਹ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਜਿਹੜੇ ਜ਼ਰੂਰ ਹੋਣੇ ਚਾਹੀਦੇ ਆ। ਦਾਵਾ ਜਿਹੜਾ ਹੈ ਅਗਲੀ ਖਬਰ ਦੇ ਵਿੱਚ ਇਹ ਕੀਤਾ ਜਾ ਰਿਹਾ ਵੀ ਕਹਿੰਦੇ ਵੀ ਕਲਾਈਮੇਟ ਚੇਂਜ ਦੇ ਕਰਕੇ ਜਿਹੜਾ ਪੋਲਨ ਸੀਜ਼ਨ ਆ ਉਹ ਹੋਰ ਇੰਟੈਂਸ ਤੇ ਹੋਰ ਲੰਬਾ ਜਿਹੜਾ ਉਹ ਹੋ ਸਕਦਾ ਆ। ਬਹੁਤ ਸਾਰੇ ਲੋਕ ਇਹ ਜਿਹੜਾ ਹੁਣ ਸਪਰਿੰਗ ਸੀਜ਼ਨ ਆ ਰਿਹਾ ਆ, ਜਦੋਂ ਫੁੱਲ ਖਿੜਦੇ ਨੇ, ਸਾਰਾ ਕੁਝ ਹੁੰਦਾ ਆ, ਤੇ ਨਾਲ ਹੀ ਜਿਹੜਾ ਇਹ ਪੋਲਨ ਸੀਜ਼ਨ ਵੀ ਆਪਾਂ ਨੂੰ ਦੇਖਣ ਨੂੰ ਇਹ ਜਿਹੜਾ ਮਿਲਦਾ ਆ, ਉਹਦੇ ਕਰਕੇ ਐਲਰਜੀਜ਼ ਦਾ ਜਿਹੜਾ ਉਹ ਸ਼ਿਕਾਰ ਹੁੰਦੇ ਨੇ। ਕਹਿੰਦੇ ਵੀ ਇੱਕ ਨਵੇਂ ਜਿਹੜੇ ਸਰਵੇ ਦੇ ਮੁਤਾਬਕ, ਨਵੀਂ ਜਿਹੜੀ ਸਟੱਡੀ ਦੇ ਮੁਤਾਬਕ ਨੇਚਰ ਕਮਿਊਨੀਕੇਸ਼ਨ ਜਿਹੜਾ ਜਰਨਲ ਆ ਉਹਨਾਂ ਨੇ ਨਵੀਂ ਸਟੱਡੀ ਪਬਲਿਸ਼ ਕੀਤੀ ਹੈ। ਕਹਿੰਦੇ ਵੀ ਇਸ ਵਾਰ ਜਿਹੜਾ ਪੋਲਨ ਸੀਜ਼ਨ ਆ ਉਹ 40 ਦਿਨ ਪਹਿਲਾਂ ਤੇ 19 ਦਿਨ ਹੋਰ ਲੰਬਾ ਹੋ ਸਕਦਾ ਆ, ਜੋ ਇਹ ਜਿਹੜੀ ਇਸ ਟਾਈਮ ਸਥਿਤੀ ਆ ਉਹ ਬਣਦੀ ਜਾ ਰਹੀ ਹੈ। ਯਾਨੀ ਕਿ ਤਕਰੀਬਨ 2 ਮਹੀਨੇ ਹੋਰ ਲੰਬਾ ਐਲਰਜੀ ਦਾ ਸੀਜ਼ਨ ਜਿਹੜਾ ਆ ਉਹ ਵੱਧ ਸਕਦਾ ਹੈਗਾ ਆ। ਸੋ ਕਹਿੰਦੇ ਵੀ 1990 ਦੇ ਦਹਾਕੇ ਦੇ ਮੁਤਾਬਕ ਆਲਰੇਡੀ ਜਿਹੜਾ ਪੋਲਨ ਸੀਜ਼ਨ ਆ ਉਹ ਜਲਦੀ ਸ਼ੁਰੂ ਹੋ ਰਿਹਾ ਹੈਗਾ। ਬਹੁਤ ਸਾਰੇ ਲੋਕਾਂ ਨੂੰ ਇਹ ਅੱਖਾਂ ਦੇ ਵਿੱਚ ਖੁਰਕ, ਸਟਫੀ ਨੋਜ਼, ਛਿੱਕਾਂ ਆਉਣੀਆਂ, ਐਜ਼ਮਾ ਦੀ ਜਿਹੜੀ ਸ਼ਿਕਾਇਤ ਤੇ ਹੋਰ ਕਈ ਜਿਹੜੀਆਂ ਸੀਰੀਅਸ ਕੰਡੀਸ਼ਨਸ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈਗਾ ਆ। ਸੋ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਪਿੱਛੇ ਕਲਾਈਮੇਟ ਚੇਂਜ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗਾ ਆ। ਰਾਈਜ਼ਿੰਗ ਟੈਂਪਰੇਚਰ, ਗ੍ਰੀਨ ਹਾਊਸ ਗੈਸਿਸ ਦੇ ਵਿੱਚ ਜਿਹੜਾ ਉਹ ਵਾਧਾ, ਇਹ ਕਹਿੰਦੇ ਇੱਕ ਮੇਨ ਫੈਕਟਰ ਜਿਹੜਾ ਉਹ ਬਣਦਾ ਜਾ ਰਿਹਾ, ਜਿਸ ਕਰਕੇ ਟੈਂਪਰੇਚਰਸ ਹੌਲੀ ਹੌਲੀ ਵੱਧ ਰਹੇ ਨੇ। ਤੇ ਇਹਦੇ ਕਰਕੇ ਫਿਰ ਫੁੱਲ ਵੀ ਜਲਦੀ ਖਿੜ ਰਹੇ ਨੇ, ਜ਼ਿਆਦਾ ਲੰਮਾ ਸਮਾਂ ਜਿਹੜਾ ਉਹ ਰਹਿੰਦੇ ਨੇ, ਤੇ ਉਹਦੇ ਕਰਕੇ ਪੋਲਨ ਸੀਜ਼ਨ ਵੀ ਹੋਰ ਵੱਧਦਾ ਜਾ ਰਿਹਾ ਹੈਗਾ। ਜੀ ਬਿਲਕੁਲ, ਇਹ ਸਾਰਾ ਕੁਝ ਕਲਾਈਮੇਟ ਚੇਂਜ ਕਰਕੇ ਹੋਇਆ। ਕਹਿੰਦੇ ਵੀ ਉਹਦੇ ਨਾਲ ਇਹਦੇ ਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਕਲਾਈਮੇਟ ਸਾਇੰਟਿਸਟ ਯੂਨੀਵਰਸਿਟੀ ਆਫ ਮਿਸ਼ੀਗਨ ਨੇ 15 ਡਿਫਰੈਂਟ ਪਲਾਂਟ ਪੋਲਨਸ ਵੱਲ ਦੇਖਿਆ ਤੇ ਉਹਨਾਂ ਨੇ ਕੰਪਿਊਟਰ ਸਿਮੂਲੇਸ਼ਨਸ ਯੂਜ਼ ਕੀਤੀਆਂ, ਕੈਲਕੂਲੇਸ਼ਨਸ, ਤੇ ਕਹਿੰਦੇ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਰਸਟ ਹੁੰਦਾ ਜਾਊਗਾ। ਸੋ ਜੇ ਤੁਹਾਡੀਆਂ ਅੱਖਾਂ ਲਾਲ ਹੁੰਦੀਆਂ, ਛਿੱਕਾਂ ਬਹੁਤ ਆਉਂਦੀਆਂ ਹੈਗੀਆਂ ਆ, ਸੋ ਨੈਚੁਰਲੀ ਤੁਹਾਨੂੰ ਜਿਹੜਾ ਆ ਇਹ ਪੋਲਨਸ ਕਰਕੇ ਫਲੂ ਹੋਇਆ ਹੈਗਾ ਹੈ। ਜੀ, ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਦੇ ਵੱਲ ਨੂੰ ਆ, ਪਰ ਜਾਣ ਤੋਂ ਪਹਿਲਾਂ ਇੱਕ ਜਿਹੜੀ ਖਬਰ ਦੱਸਦੇ ਜਾਈਏ। ਕਹਿੰਦੇ ਵੀ US ਤੇ ਜਿਹੜੇ ਵਰਕ ਪਰਮਿਟਸ ਦਾ ਜਿਹੜਾ ਬੈਕਲੌਗ ਬਣਿਆ ਪਿਆ ਆ, ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਜਿਹੜੀਆਂ ਜੌਬ ਤੋਂ ਇੱਕ ਹਿਸਾਬ ਦੇ ਨਾਲ ਕੱਢਣ ਦੀ ਕਗਾਰ ਦੇ ਉੱਤੇ ਉਹ ਲੈ ਕੇ ਚਲਾ ਗਿਆ। ਕਹਿੰਦੇ ਵੀ ਉਹਨਾਂ ਨੂੰ ਉਹਨਾਂ ਦੀਆਂ ਜੌਬਸ ਆ ਉਹ ਕਾਸਟ ਕਰ ਰਹੀਆਂ ਨੇ। ਸੋ ਸਥਿਤੀ ਇਹਨਾਂ ਦੇ ਲਈ ਕਾਫੀ ਜ਼ਿਆਦਾ ਜਿਹੜੀ ਆ ਉਹ ਬੈਡ ਬਣੀ ਪਈ ਆ। ਪ੍ਰੋਸੈਸਿੰਗ ਟਾਈਮਸ ਜਿਹੜੇ ਰੀਨਿਊਵਲਸ ਦਾ ਮਹੀਨਿਆਂ ਬੱਧੀ ਤੋਂ ਵੱਧ ਕੇ ਸਾਲਾਂ ਦੇ ਵਿੱਚ ਜਿਹੜਾ ਉਹ ਹੋ ਚੁੱਕਾ ਹੈਗਾ ਆ, ਜਿਸ ਕਰਕੇ ਜਿਹੜੇ ਇਹ ਪ੍ਰੋਬਲਮ ਬਣੀ ਪਈ ਆ। ਪਿਛਲੇ ਪ੍ਰਸ਼ਾਸਨ ਦੇ ਦੌਰਾਨ ਜਿਹੜੀਆਂ ਇਮੀਗ੍ਰੇਸ਼ਨ ਸਰਵਿਸਿਜ਼ ਦੇ ਫੰਡਾਂ ਦੇ ਵਿੱਚ ਕਾਫੀ ਵੱਡੀਆਂ ਜਿਹੜੀਆਂ ਕਟੌਤੀਆਂ ਜਿਹੜੀਆਂ ਆ ਉਹ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਹੁਣ ਜਿਹੜਾ ਉਸ ਨੂੰ ਪੂਰੀਆਂ ਕਰਨ ਦੇ ਲਈ ਸਮਾਂ ਜਿਹੜਾ ਆ ਉਹ ਲੱਗ ਰਿਹਾ। ਫੀਸਾਂ ਵੀ ਇਹਨਾਂ ਨੇ ਬਹੁਤ ਜ਼ਿਆਦੀਆਂ ਜਿਹੜੀਆਂ ਆਲਰੇਡੀਆਂ ਵਧਾ ਦਿੱਤੀਆਂ ਆ। ਸਟਾਫਿੰਗ ਵੀ ਜਿਹੜੀ ਹਾਲ ਦੀ ਘੜੀ ਇਹਨਾਂ ਦੀ ਪੂਰੀ ਨਹੀਂ ਆ। ਉੱਤੋਂ ਕੋਵਿਡ ਦੀ ਜਿਹੜੀ ਮਾਰ ਆ ਉਸ ਦੇ ਕਰਕੇ ਵੀ ਆਪਾਂ ਦੇਖਿਆ ਆ ਵੀ ਕੀ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਇਕੱਲਾ ਉਹ ਨਹੀਂ, ਆਪਾਂ ਪ੍ਰੋਫੈਸ਼ਨਲ ਜੀ ਤਾਂ ਰਾਜਕਰਮਵੀਰ ਸਿੰਘ ਜੀ ਦੇਖਿਆ ਹੀ ਆ ਵੀ ਜਿਹੜੇ H1 ਵੀਜ਼ੇ ਤੇ ਆ ਉਹਨਾਂ ਦੇ ਸਪਾਊਸਸ ਆ
ਉਹਨਾਂ ਦੇ ਵਰਕ ਪਰਮਿਟ ਜਿਹੜੇ ਆ ਟਾਈਮ ਲੱਗ ਰਿਹਾ। ਆਪਣੇ ਪੰਜਾਬੀ ਕਮਿਊਨਿਟੀ ਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ, ਖਾਸ ਕਰਕੇ ਕਮਰਸ਼ੀਅਲ ਨਹੀਂ ਹਰਜੋਤ ਸਿੰਘ ਜੀ, ਹਰ ਤਰ੍ਹਾਂ ਦੇ ਵਰਕ ਪਰਮਿਟ ਤੇ ਜੀ। ਇਰਰਿਸਪੈਕਟਿਵ ਉਹ ਜੀ। ਅਸਾਈਲਮ ਵਾਲਾ ਆ ਤੇ ਚਾਹੇ ਉਹ ਜਿਹੜੇ ਦੂਜੇ ਆ ਜਿਨ੍ਹਾਂ ਦੇ ਆਲਰੇਡੀ ਸੀਗੇ ਵਰਕ ਪਰਮਿਟ, ਉਹਨਾਂ ਨੂੰ ਰੀਨਿਊ ਜਿਹੜਾ ਉਹ ਕਰਨਾ ਪੈ ਰਿਹਾ, ਉਹ ਸਾਰਿਆਂ ਦੇ ਲਈ ਬੜੀ ਵੱਡੀ ਜਿਹੜੀ ਇਸ ਟਾਈਮ ਮੁਸ਼ਕਲ ਬਣੀ ਪਈ ਆ। USCIS ਦੇ ਸਲੋ ਡਾਊਨ ਹੋਣ ਤੋਂ ਬਾਅਦ ਦੇ ਵਿੱਚ ਇਹ ਉਹਨਾਂ ਦੇ ਲਈ ਬਹੁਤ ਮੁਸ਼ਕਲ ਆ। ਹੁਣ ਜਿਹੜੇ ਵਰਕ ਪਰਮਿਟ ਤੋਂ ਬਗੈਰ ਕੰਮ ਹੀ ਨਹੀਂ ਕਰ ਸਕਦੇ, ਉਹਨਾਂ ਨੂੰ ਤਾਂ ਫਿਰ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਆ ਤੇ ਜਾਂ ਫਿਰ ਉਹ ਇਲੀਗਲ ਕੰਮ ਕਰ ਰਹੇ ਨੇ। ਸੋ ਇੱਕ ਪਾਸੇ ਕਹਿੰਦੇ ਆ ਵੀ ਕੂਆਂ ਤੇ ਇੱਕ ਪਾਸੇ ਖਾਈ ਵਾਲੀ ਗੱਲ ਜਿਹੜੀ ਉਹਨਾਂ ਦੇ ਲਈ ਉਹ ਬਣੀ ਪਈ ਆ। ਬੰਦਾ ਜਾਵੇ ਤਾਂ ਜਾਵੇ ਕਿੱਧਰ। ਸੋ ਸਥਿਤੀ ਇਹ ਸਾਰੇ ਲੋਕਾਂ ਦੇ ਲਈ ਕਾਫੀ ਮਾੜੀ ਇਸ ਟਾਈਮ ਚੱਲ ਰਹੀ ਹੈ। ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਕੱਲ ਨੂੰ ਮਾਰਚ 16 ਨੂੰ ਰਾਤ ਨੂੰ ਆਪਣੇ 8 ਵਜੇ ਦੇ ਕਰੀਬ ਜਿਹੜਾ ਪ੍ਰੋਗਰਾਮ ਆ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ 3 ਦਿਨ ਲਗਾਤਾਰ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਚੈਨਲ ਤੇ ਦੇਖ ਸਕਦੇ ਹੋ। 6-7 ਘੰਟੇ ਦਾ ਰੋਜ਼ ਪ੍ਰੋਗਰਾਮ, ਵੱਖ-ਵੱਖ ਕੀਰਤਨ ਦਰਬਾਰ, ਹੋਰ ਉੱਥੇ ਜਿਹੜੀਆਂ ਘੋੜਸਵਾਰ ਦੌੜਾਂ, ਵੱਖ-ਵੱਖ ਜੋ ਵੀ ਉੱਥੇ ਹੋਲੇ ਮਹੱਲੇ ਤੇ ਹੁੰਦਾ ਆ। ਬਹੁਤ ਸਾਰੇ ਆਪਾਂ ਦੇਖ ਨਹੀਂ ਸਕਦੇ, ਜਦੋਂ ਜਾਂਦੇ ਆ ਥੋੜਾ ਸਮਾਂ ਹੁੰਦਾ, ਉਹ ਤੁਸੀਂ ਦੇਖ ਸਕਦੇ ਹੋ। ਤੇ ਅੱਜ ਮੀਟਿੰਗ ਹੈਗੀ ਆ ਬੇਕਰਸਫੀਲਡ ਦੇ ਵਿੱਚ ਰੀਡਿਸਟ੍ਰਿਕਟਿੰਗ ਨੂੰ ਲੈ ਕੇ। ਕੱਲ ਨੂੰ ਹਾਂਜੀ ਬੁੱਧਵਾਰ ਨੂੰ 6 ਵਜੇ ਉਹ ਜ਼ਰੂਰ ਸਾਰੇ ਜਣੇ ਧਿਆਨ ਰੱਖਿਓ। ਉੱਥੇ ਦੇ ਸਿਟੀ ਹਾਲ ਦੇ ਵਿੱਚ ਹੈਗੇ ਆ। ਕੱਲ ਨੂੰ ਵੀ ਤੁਹਾਨੂੰ ਸਵੇਰੇ ਇੱਕ ਵਾਰੀ ਫਿਰ ਸਾਰਿਆਂ ਨੂੰ ਜਿਹੜਾ ਉਹ ਯਾਦ ਆ ਦਵਾਵਾਂਗੇ। ਸੋ ਜ਼ਰੂਰ ਉਸ ਦੇ ਵੱਲ ਵੀ ਗੌਰ ਕਰਿਓ ਜੀ। ਤੇ ਹੁਣ ਲੈਣੇ ਆ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।